ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ TV, roku, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਤੋਂ ਪੰਜਾਬ ਦੀ ਧਰਤੀ ਨੂੰ ਛੱਡ ਕੇ ਸਿੱਖ ਕੌਮ ਇੱਥੇ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਵਸੀ ਹੈ, ਉਦੋਂ ਤੋਂ ਹੀ ਜਿਹੜੀ ਸਿੱਖ ਕੌਮ ਦੀ ਨਵੀਂ ਪਨੀਰੀ ਹੈ, ਛੋਟੇ ਬੱਚੇ ਨੇ, ਉਹਨਾਂ ਨੂੰ ਉਹਨਾਂ ਦੇ ਮਾਪਿਓ ਆਪਣੇ ਵਿਰਸੇ, ਧਰਮ, ਸੱਭਿਆਚਾਰ ਦੇ ਨਾਲ ਕਿਵੇਂ ਜੋੜਨ, ਇਹ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਜਿਹੜਾ ਹੈਗਾ ਉਹ ਘਰ ਕੀਤਾ ਹੋਇਆ। ਤੇ ਉਸੇ ਦੇ ਹਵਾਲੇ ਦੇ ਨਾਲ ਕਈ ਥਾਵਾਂ ਤੇ ਬਹੁਤ ਉਪਰਾਲੇ ਵੀ ਕੀਤੇ ਜਾਂਦੇ ਨੇ। ਜੇ ਗੁਰਦੁਆਰਾ ਸਾਹਿਬਾਨਾਂ ਦੀ ਗੱਲ ਕਰੀਏ ਇੱਥੇ ਅਮਰੀਕਾ ਦੇ ਵਿੱਚ, ਤਾਂ ਜਿਹੜੇ ਪੰਜਾਬੀ ਸਕੂਲ, ਖਾਲਸਾ ਸਕੂਲ ਹੈਗੇ ਨੇ, ਉਹ ਇੱਕ ਉਪਰਾਲਾ ਨੇ। ਇਸੇ ਲੜੀ ਤਹਿਤ ਗਰਮੀਆਂ ਦੇ ਵਿੱਚ, ਛੁੱਟੀਆਂ ਦੇ ਵਿੱਚ ਕੈਂਪ ਵੀ ਲਗਾਏ ਜਾਂਦੇ ਨੇ ਕਈ ਆਰਗੇਨਾਈਜੇਸ਼ਨਸ ਵੱਲੋਂ ਤੇ ਕਈ ਗੁਰਦੁਆਰਾ ਸਾਹਿਬਾਨਾਂ ਵੱਲੋਂ, ਆਪਣੇ ਤੌਰ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਲਈ, ਆਪਣੇ ਸੱਭਿਆਚਾਰ ਦੇ ਨਾਲ, ਭਾਸ਼ਾ ਦੇ ਨਾਲ ਜੋੜਨ ਲਈ। ਸੋ ਇਹਨਾਂ ਕੈਂਪਾਂ ਦੀ, ਇਹਨਾਂ ਦੀ ਕੀ ਮਹੱਤਤਾ ਹੈਗੀ ਹੈ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅਜਿਹਾ ਹੀ ਇੱਕ ਕੈਂਪ ਕੱਲ੍ਹ ਗੁਰਦੁਆਰਾ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਵਿਖੇ ਸਮਾਪਤ ਹੋਇਆ। ਸੋ ਉਹਨਾਂ ਦੇ ਜਿਹੜੇ ਪ੍ਰਬੰਧਕਾਂ ਦੇ ਵਿੱਚੋਂ, ਆਯੋਜਨਕਰਤਾਵਾਂ ਦੇ ਵਿੱਚੋਂ ਇੱਕ ਭਾਈ ਸੁਰਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਉਹਨਾਂ ਨਾਲ ਜਿਹੜੀ ਹੈਗੀ ਅਸੀਂ ਅੱਜ ਦੀ ਵਿਚਾਰ ਚਰਚਾ ਕਰਾਂਗੇ। ਹਾਂਜੀ ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮਤਲਬ ਬ੍ਰੌਡਰ ਕੰਟੈਕਸਟ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਇਹੀ ਹੈਗਾ ਵੀ ਅੱਜ ਅਸੀਂ ਜਿਹੜੀ ਇਹ ਕੈਂਪ ਹੈਗੇ ਨੇ, ਇਹਨਾਂ ਦੀ ਬੱਚਿਆਂ ਦੇ ਲਈ, ਇੱਥੋਂ ਦੇ ਸਿੱਖ ਯੂਥ ਦੇ ਲਈ ਕੀ ਅਹਿਮੀਅਤ ਹੈਗੀ ਹੈ, ਕੀ ਸਿਗਨੀਫੀਕੈਂਸ ਹੈ। ਪਰ ਸ਼ੁਰੂਆਤੀ ਤੌਰ ਤੇ ਮੈਂ ਤੁਹਾਡੇ ਕੋਲੋਂ ਜਿਹੜੇ ਕੈਂਪ ਤੁਸੀਂ ਆਯੋਜਨ ਕੀਤਾ, ਤੁਸੀਂ ਲਗਾਇਆ, ਉਸ ਬਾਰੇ ਜਾਣਨਾ ਚਾਹੂੰਗਾ ਕਿ ਕੀ ਸੀਗਾ ਕੈਂਪ, ਕਿਸ ਦੇ ਬਾਰੇ ਸੀ, ਕੀ ਉੱਥੇ ਕਿੰਨੇ ਕੁ ਬੱਚੇ ਸੀ ਤੇ ਉਹਨਾਂ ਨੇ ਕੀ ਸਿੱਖਿਆ ਇਸ ਕੈਂਪ ਦੇ ਵਿੱਚੋਂ? ਜ਼ਰੂਰ ਜੀ, ਸਾਡੇ ਕੋਲ ਕਾਫੀ ਸਾਲਾਂ ਤੋਂ ਲਗਾਤਾਰ ਹਰ ਸਾਲ ਤਕਰੀਬਨ ਇੱਥੇ ਹਫ਼ਤੇ ਦੇ ਆਸ-ਪਾਸ 4 ਜੁਲਾਈ ਦੇ ਆਸ-ਪਾਸ ਦਾ ਅਸੀਂ ਜਿਹੜਾ ਵੀਕਐਂਡ ਹੁੰਦਾ ਉੱਥੇ ਕੈਂਪ ਕਰਦੇ ਆ ਰਹੇ ਹਾਂ। ਅਸੀਂ 4 ਦਿਨ ਦਾ ਕੈਂਪ ਕਰਦੇ ਹਾਂ, ਵੀਰਵਾਰ ਸਵੇਰ ਤੋਂ ਸ਼ੁਰੂ ਕਰਕੇ ਤੇ ਇਤਵਾਰ ਸਵੇਰ ਦੇ ਦੀਵਾਨ ਦੇ ਵਿੱਚ ਸ਼ੁਰੂ ਦੀ ਸਮਾਪਤੀ ਹੁੰਦੀ। ਔਰ ਇਸ 4 ਦਿਨ ਦੇ ਕੈਂਪ ਦੇ ਵਿੱਚ ਸਾਡੇ ਕੋਲ ਤਕਰੀਬਨ ਇਸ ਵਾਰੀ 60 ਬੱਚੇ ਸੀ। ਐਵਰੇਜ ਇੰਨੀ ਕੁ ਰਹਿੰਦੀ ਹੈ ਸਾਡੇ ਕੋਲ ਗੁਰੂ ਕਿਰਪਾ ਨਾਲ ਤੇ 60 ਕੁ ਬੱਚੇ, 50 ਤੋਂ 60 ਦੇ ਵਿੱਚ ਬੱਚੇ ਹੁੰਦੇ ਨੇ। ਔਰ ਉਹਦੇ ਵਿੱਚ ਅਸੀਂ ਬੱਚਿਆਂ ਨੂੰ 3 ਲੈਵਲ ਦੇ ਵਿੱਚ ਡਿਵਾਈਡ ਕਰਦੇ ਹਾਂ। ਪਹਿਲੇ ਏਜ ਗਰੁੱਪ ਦੇ ਹਿਸਾਬ ਨਾਲ 6 ਤੋਂ 9 ਸਾਲ ਦੇ, 10 ਤੋਂ 12 ਸਾਲ ਦੇ, ਤੇ ਫਿਰ 13 ਸਾਲ ਤੋਂ ਲੈ ਕੇ ਜਿੰਨੇ ਅੱਗੇ ਬੱਚੇ 16 ਸਾਲ ਤੱਕ, 17 ਸਾਲ ਤੱਕ ਦੇ ਬੱਚੇ ਸਾਡੇ ਕੋਲ ਹੈਗੇ ਨੇ। ਤੇ ਉਹਨਾਂ ਨੂੰ ਫਿਰ ਉਸੇ ਹਿਸਾਬ ਨਾਲ ਉਹਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਅਸੀਂ ਲਾਈਨ ਅਪ ਕੀਤੀਆਂ ਹੋਈਆਂ, ਜਿਹਦੇ ਵਿੱਚ ਕੀਰਤਨ ਕਲਾਸਿਸ, ਗੁਰਬਾਣੀ ਵਰਕਸ਼ਾਪ ਤੇ ਉਸ ਤੋਂ ਇਲਾਵਾ ਆਪਣਾ ਤੁਹਾਡੇ ਜਿਹੜੇ ਪੋਲੀਟੀਕਲ ਇਸ਼ੂਜ਼ ਦੇ ਉੱਤੇ ਕੁਝ ਡਿਸਕਸ਼ਨਸ ਜਾਂ ਡਿਬੇਟਸ, ਜਨਰਲ ਅਸੀਂ ਕੋਈ ਟਾਪਿਕਸ ਚੁੱਕੇ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਫੋਕਸ ਕਰਦੇ ਹਾਂ। ਤੇ ਨਾਲ ਫਿਰ ਸਪੋਰਟਸ ਟਾਈਮ, ਫ੍ਰੀ ਟਾਈਮ, ਥੋੜਾ ਬੱਚਿਆਂ ਨੂੰ ਫਨ ਟਾਈਮ ਦੇ ਫਨ ਐਕਟੀਵਿਟੀਜ਼, ਆਰਟ ਐਂਡ ਕਰਾਫਟ, ਉਹ ਸਾਰਾ ਵਿੱਚ ਨਾਲ ਫਿਰ ਕੀਤਾ ਹੁੰਦਾ ਤਾਂ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਬੈਲੈਂਸ ਕਰਕੇ ਚੱਲਣਾ ਪੈਂਦਾ। ਸੋ ਵੀ ਟਰਾਈ ਆਵਰ ਬੈਸਟ ਕਿ ਬਾਹਰੋਂ ਸਪੀਕਰ ਆਉਣ ਜਿਹੜੇ ਕਿ ਤਾਂ ਕਿ ਉਹਨਾਂ ਨੂੰ ਡਿਫਰੈਂਟ ਪਰਸਪੈਕਟਿਵ ਮਿਲੇ। ਜਿਹੜੇ ਰੈਗੂਲਰ ਪੰਜਾਬੀ ਸਕੂਲ ਦੇ ਜਾਂ ਆਪਣਾ ਗੁਰਮਤ ਸਕੂਲ ਦੇ ਜਿਹੜੇ ਟੀਚਰਸ ਨੇ ਜਾਂ ਵਲੰਟੀਅਰਸ ਨੇ ਉਹ ਵੀ ਉੱਥੇ ਹੁੰਦੇ ਨੇ, ਪਰ ਉਹਨਾਂ ਕੋਲੋਂ ਵੀ ਸਾਰਾ ਸਾਲ ਕਿਉਂਕਿ ਬੱਚੇ ਸਿੱਖ ਰਹੇ ਹੁੰਦੇ ਨੇ ਤੇ ਉਸਦੇ ਨੀਡ ਡਿਫਰੈਂਟ ਵੈਰਾਈਟੀ ਕਿ ਥੋੜਾ ਜਿਹਾ ਕੁਝ ਹੋਰ ਕਿਸੇ ਦਾ ਓਪੀਨੀਅਨ ਉਹਨਾਂ ਨੂੰ ਮਿਲੇ ਜਾਂ ਕੋਈ ਹੋਰ ਵੇਰੀਏਸ਼ਨ ਦੇ ਅੰਦਰ ਉਹ ਇਸ ਚੀਜ਼ ਨੂੰ ਸਿਖਾਇਆ ਜਾ ਸਕੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਸਾਡੇ ਕੋਲ ਗੁਰੂ ਕਿਰਪਾ ਨਾਲ ਮੈਰੀਲੈਂਡ ਏਰੀਆ ਦੇ ਅੰਦਰ ਜਾਂ ਵਰਜੀਨੀਆ DC ਏਰੀਆ ਦੇ ਅੰਦਰ ਕਾਫੀ ਸਾਰੇ ਵਲੰਟੀਅਰ ਵੀਰ ਭੈਣਾਂ ਨੇ ਜਿਹੜੇ ਕਿ ਟਾਈਮ ਕੱਢ ਕੇ ਆ ਕੇ ਉਹਦੇ 'ਚ ਹਿੱਸਾ ਪਾਉਂਦੇ ਨੇ ਤੇ ਆ ਕੇ ਕੁਛ ਨਾ ਕੁਛ ਇਸ ਤਰੀਕੇ ਨਾਲ ਬੱਚਿਆਂ ਨੂੰ ਨਵਾਂ ਕੁਛ ਸਿਖਾ ਕੇ ਜਾਂਦੇ ਨੇ। ਜੀ ਸੁਰਿੰਦਰ ਸਿੰਘ ਜੀ, ਜਿਵੇਂ ਜੇ ਅਸੀਂ ਬ੍ਰੌਡਰ ਕੰਟੈਕਸਟ ਦੇ ਵਿੱਚ ਗੱਲ ਕਰਨੀ ਹੋਵੇ ਤੇ ਇਹਨਾਂ ਕੈਂਪਸ ਦੀ ਓਵਰਆਲ ਕੀ ਅਹਿਮੀਅਤ ਹੈਗੀ ਹੈ ਬੱਚਿਆਂ ਦੇ ਲਈ, ਬੱਚਿਆਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪੈਂਦਾ, ਤੇ ਜਾਂ ਇਹ ਕਹਿ ਲਓ ਵੀ ਹੋਰ ਕੀ ਇੰਪਰੂਵ ਕੀਤਾ ਜਾ ਸਕਦਾ? ਜਦੋਂ ਅਸੀਂ ਪਿਛੋਕੜ ਵੀ ਦੇਖਦੇ ਹਾਂ ਵੀ ਹੈ ਤਾਂ ਇਹ ਇੱਕ ਇਨੀਸ਼ੀਏਟਿਵ ਆ ਕਿ ਜਿਹੜੇ ਬੱਚੇ ਨੇ ਉਹ ਆਪਣੇ ਕਲਚਰ ਦੇ ਨਾਲ, ਸੱਭਿਆਚਾਰ ਦੇ ਨਾਲ, ਧਰਮ ਦੇ ਨਾਲ, ਭਾਸ਼ਾ ਦੇ ਨਾਲ ਜੁੜ ਸਕਣ। ਸੋ ਕਿੰਨੇ ਕੁ ਅਸੀਂ ਸਫਲ ਹੋਏ ਆ ਇਸ ਉਦਮ ਦੇ ਵਿੱਚ ਇਹਨਾਂ ਕੈਂਪਾਂ ਦੇ ਰਾਹੀਂ? ਜ਼ਰੂਰ ਜੀ, ਪਹਿਲਾਂ ਤੇ ਮੈਂ ਤੁਹਾਨੂੰ ਜਨਰਲ ਦੀ ਬ੍ਰੌਡ ਦੀ ਗੱਲ ਦੱਸਾਂ ਤੇ ਸਾਡੇ ਕੋਲ, ਮੈਨੂੰ ਗੁਰਦੁਆਰਾ ਸਾਹਿਬ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ। ਪਿਛਲੇ ਤਕਰੀਬਨ 6 ਸਾਲ ਤੋਂ ਮੈਂ ਲਗਾਤਾਰ ਐਫੀਲੀਏਟਡ ਹਾਂ। 3 ਸਾਲ ਵਿੱਚੋਂ ਯੂਥ ਕੋਆਰਡੀਨੇਟਰ ਦੀ ਸੇਵਾ ਨਿਭਾਉਣ ਨੂੰ ਮਿਲੀ ਹੈ ਤੇ ਉਸ ਤੋਂ ਇਲਾਵਾ ਹੁਣ ਯੂਥ ਕਮੇਟੀ ਦੇ ਵਿੱਚ ਮੈਂ ਨਾਲ ਸਰਵ ਕਰਦਾ। ਸਾਡੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਵਿਖੇ ਸਾਨੂੰ
ਤਕਰੀਬਨ ਜੇ ਏਜ ਗਰੁੱਪ ਦੀ ਗੱਲ ਕਰੀਏ ਤੇ 20-21 ਸਾਲ 22 ਸਾਲ ਤੋਂ ਲੈ ਕੇ 35-36 ਸਾਲ ਦੇ ਜਿਹੜੇ ਨੌਜਵਾਨ ਗੁਰਦੁਆਰੇ ਨਜ਼ਰ ਆਉਣੇ ਚਾਹੀਦੇ ਨੇ। ਸਾਨੂੰ ਅੱਜ ਦੀ ਡੇਟ ਵਿੱਚ ਮਤਲਬ ਇੱਕ ਵੀ ਨਜ਼ਰ ਨਹੀਂ ਆਉਂਦਾ। ਉਹ ਸੰਡੇ ਦੇ ਜਵਾਨ ਜਦੋਂ ਉੱਥੇ ਜਾਈਦਾ ਜਾਂ ਵੀਰਵਾਰ ਨੂੰ ਰਾਤ ਦਾ ਜਵਾਨ ਹੁੰਦਾ, ਸਾਡੇ ਕੋਲ ਏਜ ਗਰੁੱਪ ਪੂਰਾ ਮਿਸਿੰਗ ਹੈਗਾ। started looking into it ਕਿ ਵੀ ਇਸ ਤਰ੍ਹਾਂ ਕਿਉਂ ਹੈ ਕਿ ਵੀ ਇੱਥੇ ਬੱਚੇ ਉਹ ਵਾਲਾ ਏਜ ਗਰੁੱਪ ਇੱਥੇ ਗੁਰਦੁਆਰੇ ਆਉਂਦਾ ਹੀ ਨਹੀਂ ਹੈ ਬਿਲਕੁਲ ਵੀ। ਸੋ ਦੈਨ ਆਈ ਫਾਊਂਡ ਆਊਟ ਕਿ ਜਦੋਂ ਸਾਡੇ ਕੋਲ ਜਿਹੜੀਆਂ ਇੱਕ ਜਾਂ ਡੇਢ ਜਨਰੇਸ਼ਨ ਜਿਹੜੇ ਪਹਿਲੇ ਆਏ ਸੀ ਜਿਹੜੇ ਲੋਕੀ ਇੱਥੇ ਸੈਟਲ ਹੋਣ ਲਈ, ਉਹਨਾਂ ਦਾ ਪਹਿਲਾਂ ਸਾਰਾ ਤੋਂ ਫੋਕਸ ਸੀ ਕਿ ਵੀ ਹੈਵ ਟੂ ਫਿਟ ਇਨ, ਕਿ ਅਸੀਂ ਜਿਹੜਾ ਵੀ ਇੱਥੇ ਕਮਿਊਨਿਟੀ ਹੈ ਉਹਨਾਂ ਦੇ ਨਾਲ ਪੂਰਾ ਉਹਨਾਂ ਵਰਗੇ ਬਣ ਜਾਈਏ। ਆਪਣਾ ਸਾਰਾ ਰੰਗ ਰੂਪ ਬਦਲ ਲਿਆ, ਆਪਣਾ ਰਹਿਣ ਸਹਿਣ ਸਾਰਾ ਬਦਲ ਲਿਆ ਸੀ। ਬੱਚਿਆਂ ਨੂੰ ਅਸੀਂ ਬਿਲਕੁਲ ਹੀ ਮਤਲਬ ਘਰ ਪੰਜਾਬੀ ਵੀ ਪੜ੍ਹਾਉਣੀ ਬੰਦ ਕਰ ਦਿੱਤੀ ਕਿ ਨਹੀਂ ਕਨਫਿਊਜ਼ ਹੋ ਜਾਂਦੇ ਨੇ, ਇਹਨਾਂ ਨੂੰ ਇੱਥੇ ਫਿਟ ਕਰਨਾ ਪੂਰਾ ਸੁਸਾਇਟੀ ਦੇ ਵਿੱਚ। ਉਹ ਕਰਦੇ ਕਰਦੇ ਉਹਨਾਂ ਨੇ ਇੱਕ ਪੂਰੀ ਜਨਰੇਸ਼ਨ ਵਿੱਚੋਂ ਗਵਾ ਛੱਡੀ, ਕਿਉਂਕਿ ਉਹ ਹੁਣ ਬੱਚੇ ਸਾਰੇ ਗਾਇਬ ਹੋ ਗਏ। ਉੱਥੇ ਆਪਣਾ ਹੁਣ ਅਮਰੀਕਨ ਕਲਚਰ ਦੇ ਵਿੱਚ ਪੂਰੇ ਇਨਫਲੂਐਂਸ ਦੇ ਵਿੱਚ ਆ ਕੇ ਉਹਨਾਂ ਦਾ ਨਾ ਉਹਨਾਂ ਨੂੰ ਕੋਈ ਗੁਰਦੁਆਰੇ ਨਾਲ ਕੁਛ ਰਹਿ ਗਿਆ, ਨਾ ਕੁਛ ਕਮਿਊਨਿਟੀ ਨਾਲ ਕੁਛ ਰਹਿ ਗਿਆ, ਕੋਈ ਉਹਨਾਂ ਦਾ ਵੈਂਚਰ ਨਹੀਂ। ਹੁਣ ਅੱਗੋਂ ਜਦੋਂ ਉਹਨਾਂ ਨੇ ਦੇਖ ਲਿਆ ਕਿ ਵੀ ਸਾਡੀ ਪੂਰੀ ਜਨਰੇਸ਼ਨ ਗੁੰਮ ਗਈ ਹੈ, ਉਹੀ ਗੁਰੂ ਨੇ ਸਭ ਆਪਣੀ ਕਲਾ ਵਰਤਾ ਕੇ ਉਹਨਾਂ ਨੂੰ ਹੌਲੀ ਹੌਲੀ ਵਾਪਸ ਆਉਣਾ ਸ਼ੁਰੂ ਕੀਤਾ। ਜਿਹੜਾ ਕਿ ਅੱਜ ਤੋਂ ਪਿਛਲੇ 10 ਸਾਲ ਪਹਿਲਾਂ ਐਫਰਟ ਸ਼ੁਰੂ ਹੋਇਆ ਸੀ ਕਿ ਉਹਨਾਂ ਨੇ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਹੌਲੀ ਹੌਲੀ ਧਰਮ ਬਾਰੇ ਦੱਸਣਾ ਸ਼ੁਰੂ ਕੀਤਾ। ਉਸ ਵੇਲੇ ਵੀ ਇਹ ਛੋਟਾ ਜਿਹਾ ਚੈਲੰਜ ਸੀ ਕਿ ਜਿਹੜੇ ਅਸੀਂ ਪੁਰਾਣੇ ਆਏ ਹੋਏ ਸੀ, ਸਾਡੇ ਕੋਲ ਏਦਾਂ ਦੀ ਟ੍ਰੇਨਿੰਗ ਨਹੀਂ ਸੀ ਕਿ ਇੱਥੇ ਜਿਹੜੇ ਬੱਚੇ ਇੱਥੇ ਦੇ ਕਲਚਰ ਕਰ ਚੁੱਕੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੌਲੀ ਹੌਲੀ ਸਿੱਖੀ ਬਾਰੇ ਦੱਸਿਆ ਜਾ ਸਕੇ। ਉੱਥੇ ਦੇ ਕਿਉਂਕਿ ਤੁਹਾਨੂੰ ਪਤਾ ਯੂ ਆਰ ਬੋਰਨ ਇਨਟੂ ਅ ਫੈਮਿਲੀ, ਉੱਥੇ ਗੁਰਦੁਆਰੇ ਗਏ ਆਪੇ ਸਭ ਕੁਝ ਜੋ ਆ ਗਿਆ, ਜਿੰਨਾ ਸਿੱਖ ਲਿਆ ਤੁਸੀਂ ਸਿੱਖ ਲਿਆ। ਕੋਈ ਬੈਠ ਕੇ ਦੇ ਬਿਠਾ ਕੇ ਤੁਹਾਨੂੰ ਕੋਈ ਰੈਲੀ ਪੂਰੇ ਤਰੀਕੇ ਨਾਲ ਜਿਹੜਾ ਵੀ ਨਹੀਂ ਸਿਖਾਉਂਦਾ ਤੇ ਨਾ ਹੀ ਤੁਹਾਨੂੰ ਕੋਈ ਬਿਠਾ ਕੇ ਕੋਈ ਗੁਰੂ ਸਾਹਿਬ ਦੀਆਂ ਕਹਾਣੀਆਂ ਜਾਂ ਕਥਾ ਕੋਈ ਹਰ ਘਰ ਚ ਹੁੰਦੀ ਹੈ। ਉਹ ਜਿਹੜਾ ਚੈਲੰਜ ਨੂੰ ਹੌਲੀ ਹੌਲੀ ਮੋਲਡ ਕਰਦੇ ਕਰਦੇ ਹੁਣ ਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਇਸ ਵੇਲੇ ਮੈਂ ਦੇਖ ਰਿਹਾ ਕਿ ਹਰ ਪਾਸੇ ਤਕਰੀਬਨ ਹਰ ਸਟੇਟ ਦੇ ਵਜੋਂ ਵੀ ਅਸੀਂ ਗੱਲ ਕਰੀਏ ਤੇ ਮਤਲਬ ਹਰ ਸਮਰ ਦੇ ਵਿੱਚ ਮਿਨੀਮਮ 3 ਤੋਂ 4-5 ਕੈਂਪ ਜਿਹੜੇ ਨੇ ਜਿਹਨੂੰ ਬੈਕ ਟੂ ਬੈਕ ਚੱਲ ਰਹੇ ਹੁੰਦੇ ਨੇ ਏਰੀਏ ਦੇ ਅੰਦਰ। ਇੱਕ ਕੈਂਪ ਦੇ ਅੰਦਰ ਐਵਰੇਜ 70 ਤੋਂ 100 ਬੱਚੇ ਤੱਕ ਵੀ ਉੱਥੇ ਪਾਰਟੀਸਪੇਟ ਕਰਦੇ ਨੇ। ਸੋ ਗੁਰੂ ਦੀ ਕਿਰਪਾ ਨਾਲ ਇਹ ਹੈ ਕਿ ਵਲੰਟੀਅਰ ਜਿਹੜੇ ਹੁਣ ਅੱਗੇ ਜਿਹੜੇ ਬੱਚੇ ਪਹਿਲੇ ਯੂਥ ਸੀ ਹੁਣ ਮਤਲਬ ਬੱਚੇ ਹੋ ਗਏ ਨੇ, ਉਹਨਾਂ ਨੂੰ ਇੱਥੇ ਦੇ ਤਰੀਕੇ ਨਾਲ ਉਹਨਾਂ ਨੇ ਪੜ੍ਹਿਆ ਵੀ ਹੈ, ਉਹਨਾਂ ਨੂੰ ਸਿੱਖੀ ਵੱਲ ਵੀ ਪਿਆਰ ਹੈ। ਉਹ ਹੁਣ ਬੱਚਿਆਂ ਨੂੰ ਉਸੇ ਤਰੀਕੇ ਨਾਲ ਜੋ ਇੱਥੇ ਸਕੂਲਾਂ ਦੇ ਵਿੱਚ ਉਹਨਾਂ ਨੇ ਸਿਸਟਮ ਦੇਖਿਆ ਸੀ ਕਿ ਕਿਸ ਤਰ੍ਹਾਂ ਇੱਕ ਚੀਜ਼ ਨੂੰ ਪੜ੍ਹਾਇਆ ਜਾਂਦਾ ਗੇਮਸ ਦੇ ਥਰੂ, ਡਿਫਰੈਂਟ ਐਕਟੀਵਿਟੀਜ਼ ਦੇ ਥਰੂ। ਉਹੀ ਉਹਨਾਂ ਨੇ ਮੋਲਡ ਕਰ ਕਰਕੇ ਤੇ ਉਹ ਪੰਜਾਬੀ ਦੇ ਲਈ, ਆਪਣੀ ਗੁਰਮਤ ਦੇ ਲਈ, ਹਿਸਟਰੀ ਦੇ ਲਈ ਸਾਰਾ ਕੁਝ ਉਹਨਾਂ ਨੇ ਬਣਾ ਗੇਮਸ ਬਣਾਈਆਂ ਨੇ, ਐਕਟੀਵਿਟੀਜ਼ ਬਣਾਈਆਂ ਨੇ, ਉਹਨਾਂ ਨੂੰ ਡਿਵੈਲਪ ਕੀਤਾ। ਤੇ ਹੁਣ ਉਹ 10 ਸਾਲ ਜਿਹੜਾ ਪਹਿਲੇ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹਦਾ ਹੁਣ ਜਾ ਕੇ ਸਾਨੂੰ ਫਲ ਨਜ਼ਰ ਆਉਣੇ ਸ਼ੁਰੂ ਹੋਏ ਨੇ ਕਿ ਗੁਰੂ ਕਿਰਪਾ ਨਾਲ ਬੱਚੇ ਜੁੜ ਰਹੇ ਨੇ ਇਸ ਪਾਸੇ। ਸਾਡੇ ਕੋਲ ਪਿਛਲੇ 2 ਸਾਲ ਪਹਿਲਾਂ ਗੁਰੂ ਨੇ ਕਿਰਪਾ ਕਰਕੇ ਰਮ ਕਰਕੇ 7 ਬੱਚੇ ਜਿਹੜੇ ਨੇ ਕਿ ਏਜ ਗਰੁੱਪ 13 ਸਾਲ ਤੋਂ ਲੈ ਕੇ 17 ਸਾਲ ਦੀ ਏਜ ਤੇ ਉਹਨਾਂ ਨੇ ਰਿਸਪੌਂਡ ਕੀਤਾ। ਆਪਣੇ ਆਪ ਹੀ ਸਾਨੂੰ ਆ ਕੇ ਕਿਹਾ ਉਹਨਾਂ ਨੇ ਅਸੀਂ ਹੁਣ ਬਸ ਗੁਰੂ ਵਾਲੇ ਬਣਨਾ, ਸਾਡਾ ਅੰਦਰੋਂ ਮਨ ਕਹਿੰਦਾ ਕਿ ਅਸੀਂ ਇੱਥੇ ਲੱਗਣਾ। ਤੇ ਉਹਨਾਂ ਨੇ ਬੜੀ ਕਿਰਪਾ ਗੁਰੂ ਜੀ ਦੱਸੇ, ਪਰ ਚਲੋ ਬੱਚਿਆਂ ਦਾ ਵੀ ਉੱਦਮ ਆਪਣਾ ਕਿ ਹੁਣ ਪੂਰਾ ਨਿਯੰਤਰਣ ਨੇ ਸੰਭਾਲਦੇ ਨੇ। ਸੋ ਇਹ ਜਿਹੜਾ ਐਫਰਟ ਮਤਲਬ ਇਹ ਕਿਤੇ ਨਾ ਕਿਤੇ ਜਾ ਕੇ ਇਫੈਕਟ ਜ਼ਰੂਰ ਕਰ ਰਿਹਾ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇਹਨਾਂ ਨੂੰ ਨਾ ਸਿਰਫ ਕਿ ਪੰਜਾਬੀ ਹੀ ਸਿਖਾਉਣੀ ਹੈ, ਮੇਨ ਜਿਹੜਾ ਫੋਕਸ ਹੈ ਕਿ ਇਹਨਾਂ ਨੂੰ ਗੁਰੂ ਦੇ ਜਿਹੜੀਆਂ ਵੈਲਿਊਜ਼ ਸਿਸਟਮ ਹੈ ਉਹਦੇ ਨਾਲ ਜੋੜਨਾ। ਔਰ ਇਹਨਾਂ ਲਈ ਤੇ ਬੱਚਿਆਂ ਲਈ ਬਹੁਤ ਜ਼ਿਆਦਾ ਸਿੱਖਣਾ ਈਜ਼ੀ ਹੈ, ਕਿਉਂਕਿ ਅਮਰੀਕਨ ਸਿਸਟਮ ਜਿਹੜਾ ਅਮਰੀਕਨ ਵੈਲਿਊਜ਼ ਜਿਹੜੀਆਂ ਉਹ ਕਹਿੰਦੇ ਨੇ ਉਹ ਸਾਰੀਆਂ ਬਿਲਕੁਲ ਗੁਰੂ ਸਾਹਿਬ ਦੀਆਂ, ਜਿੱਦਾਂ ਗੁਰੂ ਸਾਹਿਬ ਦੇ ਉਹਨਾਂ ਨੇ ਸਾਰਾ ਕਾਪੀ ਕਰਕੇ ਅਮਰੀਕਨ ਵੈਲਿਊ ਸਿਸਟਮ ਬਣਾਇਆ ਹੁੰਦਾ। ਉਹਨਾਂ ਨੂੰ ਜਦੋਂ ਦੋਨੋਂ ਚੀਜ਼ਾਂ ਦੱਸੀ ਦੀਆਂ ਕਿ ਅਸੀਂ ਵੀ ਬਰਾਬਰੀ ਚ ਯਕੀਨ ਕਰਦੇ ਹਾਂ, ਅਸੀਂ ਵੀ ਇੱਕ ਰੱਬ ਨੂੰ ਮੰਨਣ ਵਾਲੇ ਹਾਂ, ਅਸੀਂ ਵੀ ਕਹਿੰਦੇ ਹਾਂ ਕਿ ਹਰ ਇੱਕ ਨੂੰ ਆਪਣਾ ਹੱਥ ਹੋਵੇ ਪਰਸਿਊਟ ਆਫ ਹੈਪੀਨੈਸ ਦਾ। ਤੇ ਜਿੱਦਾਂ ਹੀ ਉਹਨਾਂ ਨੂੰ ਕਿਆਸਾਂ ਨਹੀਂ ਕਰਨਾ ਦੱਸੋਗੇ ਤੇ ਬਿਲੀਵ ਕਿ ਵਾਓ ਦਿਸ ਇਜ਼ ਦ ਸੇਮ ਸਿਸਟਮ ਵੀ ਹੈ। ਸੋ ਇਟਸ ਵੈਰੀ ਈਜ਼ੀ ਫॉर them to grasp that whole knowledge। ਤੇ ਜਿਹੜੀ ਮੈਂ ਇੱਕ ਗੱਲ ਮੈਂ ਬੜੀ ਵਾਰੀ ਰਿਪੀਟ ਕਰਦਾ ਕਿ ਇੱਥੇ ਦੇ ਬੱਚਿਆਂ ਦੀ ਇੱਕ ਬੜੀ ਖੂਬੀ ਹੈ ਕਿ once they get it। ਉਹਨਾਂ ਨੂੰ ਇੱਕੋ ਵਾਰੀ ਸਮਝਾਉਣੀ ਪੈਂਦੀ ਗੱਲ, ਉਹਨਾਂ ਨੂੰ ਜਦੋਂ ਇੱਕ ਵਾਰੀ ਸਮਝ ਆ ਗਈ ਫਿਰ ਉਹਨਾਂ ਨੂੰ ਵਾਪਸ ਹੀ ਮੁੜ ਕੇ ਦੇਖਣਾ ਪੈਂਦਾ। ਸਾਡੇ ਵਰਗੇ ਬਜ਼ੁਰਗ ਜਿਹੜੇ ਪਹਿਲੇ ਆਏ ਨੇ ਉਹਨਾਂ ਨੂੰ ਅੱਜ ਤੱਕ ਵੀ ਅਸੀਂ ਕਹੀ ਜਾਈਦਾ, ਭਾਵੇਂ ਉਹ ਨਿਤਨੇਮੀ ਵੀ ਨੇ, ਕੋਈ ਹੋਰ ਕਿਸੇ ਕਿਸਮ ਦਾ ਕਹੀਦਾ ਕਿ ਭਾਈ ਹੁਣ ਗੁਰੂ ਦੀ ਮੋਹਰ ਵੀ ਲਵਾ ਲਓ ਤੇ ਅੱਗੇ ਨਿਤਨੇਮ ਵੀ ਆਪਣਾ ਜੋ ਕਰੀ ਜਾਓਗੇ ਤੇ ਗੁਰੂ ਦੇ ਖਾਤੇ 'ਚ ਪੈ ਜਾਏਗਾ। ਪਰ ਉਹ ਹਜੇ ਵੀ ਅੰਦਰੋਂ ਤੇ ਲਿਖਦੇ ਕਿ ਨਹੀਂ ਅਸੀਂ ਹਜੇ ਤਿਆਰੀ ਕਰਦੇ ਪਏ ਹਾਂ, ਕੋਈ ਨਹੀਂ ਗੁਰੂ ਕਿਰਪਾ ਕਰੇਗਾ ਅਸੀਂ ਅੰਮ੍ਰਿਤ ਛਕਾਂਗੇ। ਇੱਥੇ ਬੱਚੇ ਸਾਨੂੰ ਆਪ ਆ ਕੇ ਕਹਿੰਦੇ ਨੇ ਕਿ ਜੇ ਅਸੀਂ ਨਿਤਨੇਮ ਬਾਅਦ ਚੋਂ ਸਿੱਖਾਂਗੇ, ਪਹਿਲਾਂ ਸਾਨੂੰ ਸਿਖਾ ਦਿਓ, ਕੋਈ ਨਹੀਂ ਅਸੀਂ ਹੌਲੀ ਹੌਲੀ ਜਪਜੀ ਸਾਹਿਬ ਸ਼ੁਰੂ ਕਰਾਂਗੇ ਕਰਨਾ, ਫਿਰ ਹੌਲੀ ਹੌਲੀ ਜਾਪ ਸਾਹਿਬ ਸਿੱਖ ਲਾਂਗੇ। ਪਰ ਚਲੋ ਜਿੰਨਾ ਕਰ ਪਾਵਾਂਗੇ ਘੱਟੋ ਘੱਟ ਸਮਝ ਕੇ ਅਸੀਂ ਜਿੰਨਾ ਵੀ ਕਰ ਲਵਾਂਗੇ ਗੁਰੂ ਦੇ ਖਾਤੇ ਤੇ ਪੈ ਰਹਿਣਾ ਤੇ ਸਾਨੂੰ ਅੰਮ੍ਰਿਤ ਵੇਲੇ ਸਿਖਾਏ। ਜੀ ਸੁਰਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਇੱਕ ਏਜ ਗਰੁੱਪ ਦੀ ਵੀ 20-21 ਸਾਲਾਂ ਤੋਂ ਲੈ ਕੇ 30-35 ਸਾਲਾਂ ਤੱਕ ਦੇ ਜਿਹੜੇ ਬੱਚੇ ਹੈਗੇ ਆ, ਜਿਹੜਾ ਯੂਥ ਹੈਗਾ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਤੇ ਕਿਸੇ ਪਾਸੇ ਨੂੰ ਵੀ
ਜਿਹੜਾ ਮੂਵਮੈਂਟ ਨੂੰ ਕਹਿ ਲਓ ਵੀ ਉਹ ਲੈ ਕੇ ਵੀ ਜਾ ਸਕਦਾ ਕਿਸੇ ਪਾਸੇ ਨੂੰ ਵੀ। ਸੋ ਉਹ ਜਿਹੜਾ ਪਾਰਟ ਮਿਸਿੰਗ ਹੈਗਾ, ਇਹਦੇ ਕਾਰਨ ਕੀ ਸਮਝਦੇ ਹੋ? ਕਿ ਇਹ ਵੈਸਟਰਨਾਈਜੇਸ਼ਨ ਦੀ ਗੱਲ ਕਰੀਏ, ਇੱਥੋਂ ਦੇ ਕਲਚਰ ਦਾ ਪ੍ਰਭਾਵ ਹੈਗਾ ਵੀ ਉਹ ਜਿਹੜੀਆਂ ਉਹਨਾਂ ਦੀਆਂ ਰੁਚੀਆਂ ਨੇ ਉਹ ਦੂਜੇ ਪਾਸੇ ਵੱਲ ਹੈਗੀਆਂ ਨੇ, ਜਾਂ ਘਰ ਦੇ ਵਿੱਚੋਂ ਮਾਹੌਲ ਨਹੀਂ ਬਣਦਾ? ਓਵਰਆਲ ਕੀ ਐਨਾਲਾਈਜ਼ ਕਰਦੇ ਹੋ, ਇਹਦੇ ਕਾਰਨ ਕੀ ਨੇ? ਮੈਂ ਉਹੀ ਜਿਸ ਤਰ੍ਹਾਂ ਪਹਿਲੇ ਕਰ ਰਿਹਾ ਸੀ ਗੱਲ ਕਿ ਜਿਹੜੇ ਜਦੋਂ ਪੇਰੈਂਟਸ ਉਹਨਾਂ ਦੇ ਇੱਥੇ ਆਏ ਸੀ ਇੱਕ ਜਨਰੇਸ਼ਨ ਪਹਿਲਾਂ, ਉਹਨਾਂ ਦਾ ਸਾਰਾ ਫੋਕਸ ਜਿਹੜਾ ਸੀ ਉਹ ਇਸ ਕਲਚਰ ਦੇ ਵਿੱਚ ਫਿੱਟ ਹੁੰਦਾ ਸੀ ਕਿ ਵੀ ਅਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਫਿੱਟ ਇਨ ਕਰਨਾ। ਉਹ ਤਾਂ ਹੀ ਉਦੋਂ ਕੇਸ ਕਤਲ ਕਰਾਉਣ ਦਾ ਵੀ ਰੁਝਾਨ ਜਿਹੜਾ ਹਰ ਤਰ੍ਹਾਂ ਦੇ ਜਿਹੜੇ ਅਗਰ ਉਹਨਾਂ ਦੇ ਘਰਾਂ ਦੇ ਸਟਾਈਲ ਉੱਤੇ ਜਾ ਕੇ ਉਹਨਾਂ ਦਾ ਖਾਣ ਪੀਣ ਦਾ ਸਿਸਟਮ, ਉਹਨਾਂ ਦੇ ਜਦੋਂ ਉਹਨਾਂ ਅਸੀਂ ਜਾਈਦਾ ਘਰਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਡੈਕੋਰੇਟ ਕੀਤਾ ਹੁੰਦਾ, ਇਟਸ ਆਲ ਬਲਕਿ ਕ੍ਰਿਸਮਸ ਦੇ ਦਿਨਾਂ ਕੀਤਾ ਜਾਓ ਤੇ ਕ੍ਰਿਸਮਸ ਟਰੀ ਸਜਾਇਆ ਹੈਗਾ, ਸਾਰੇ ਗਿਫਟ ਰੱਖੇ ਹੋਣਗੇ, ਨਥਿੰਗ ਰੋਂਗ ਦੇਅਰ। ਪਰ ਉਹ ਸਾਰਾ ਉਹਨਾਂ ਦਾ ਪ੍ਰਭਾਵ ਉਸੇ ਟਾਈਮ ਵਿੱਚ ਹੀ ਲੰਘਿਆ, ਉਸੇ ਚੀਜ਼ ਹੈ ਕਿ ਉਹਨਾਂ ਨੇ ਸਮਾਂ ਲੰਘਾ ਲਿਆ ਕਿ ਅਸੀਂ ਇੱਥੇ ਜਿਹੜਾ ਕਿ ਵੀ ਜਿਹੜੇ ਕੋਈ ਸਾਡੇ ਗੋਰੇ ਬੱਚਿਆਂ ਦੇ ਫਰੈਂਡ ਆਉਣਗੇ ਘਰਾਂ ਦੇ ਵਿੱਚ ਜਾਂ ਕੋਈ ਹੋਰ ਆਉਂਦਾ ਤੇ ਉਹਨਾਂ ਨੂੰ ਇਹ ਲੱਗੇ ਕਿ ਜੀ ਅਸੀਂ ਅਮਰੀਕਨ ਹੀ ਹੈਗੇ, ਅਸੀਂ ਕੋਈ ਬਾਹਰੋਂ ਨਹੀਂ ਆਏ। ਉਹਨਾਂ ਨੇ ਇਸੇ ਇੱਕ ਉਹਦੇ ਕਰਨ ਦੇ ਚੱਕਰ ਦੇ ਵਿੱਚ, ਆਪਣੇ ਆਪ ਨੂੰ ਫਿੱਟ ਕਰਨ ਦੇ ਚੱਕਰ ਦੇ ਵਿੱਚ ਹੀ ਸਾਰੀ ਆਪਣੀ ਅਗਲੀ ਜਿਹੜੀ ਜਨਰੇਸ਼ਨ ਹੈ ਉਹ ਪੂਰੀ ਉਹਨੂੰ ਵਿੱਚੋਂ ਗਾਇਬ ਹੀ ਕਰ ਦਿੱਤਾ ਇੱਕ ਵਾਰੀ, ਕਿਉਂਕਿ ਸਿਸਟਮ ਦੇ ਨਾਲ ਕਿਸੇ ਨਾਲ ਜੋੜਿਆ ਹੀ ਨਹੀਂ ਉਹਨਾਂ ਨੇ। ਗੁਰਦੁਆਰਿਆਂ ਦਾ ਸਾਡਾ ਰੁਝਾਨ ਐਸਾ ਸੀ ਕਿ ਬਸ ਆਪਣਾ ਉਹ ਜਾਓ ਤੇ ਸੰਡੇ ਦੇ ਸੰਡੇ ਉਹ ਗ੍ਰੰਥੀ ਸਿੰਘ ਆਪਣੇ ਲੈਂਗੁਏਜ ਉਹਨਾਂ ਨੂੰ ਆਉਂਦੀ ਨਹੀਂ ਸੀ ਤੇ ਉਹ ਆਪਣੇ ਆਪ ਹੀ ਜੋ ਉੱਥੇ ਬਸ ਉਹਨਾਂ ਨੇ ਪਾਠ ਜਿੰਨਾ ਕੀਤਾ, ਕੋਈ ਉਦੋਂ ਸਿੱਖੀ ਟੂ ਦੀ ਮੈਥਸ ਵਰਗੇ ਕੋਈ ਸੌਫਟਵੇਅਰ ਨਹੀਂ ਡਿਵੈਲਪ ਹੋਏ ਸੀ। ਸੋ ਦੇयर ਵਾਸ ਨੋ ਐਫਰਟ put in there for them to connect with the Sikhi or connect with the value system or at least connect with the message of Guru ਕਿ ਜਿਸ ਤਰ੍ਹਾਂ ਬਾਣੀ ਜਿਹੜੀ ਪੜ੍ਹੀ ਜਾ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਸਮਝ ਆਏਗੀ। ਸੋ ਉਹਦੇ ਕਰਕੇ ਉਹ ਸਾਰੇ ਹੌਲੀ ਹੌਲੀ ਜਿਹੜਾ ਜਨਰੇਸ਼ਨ ਵਿੱਚੋਂ ਪੂਰੀ ਖਤਮ ਹੋ ਗਈ। ਜੀ ਸੁਰਿੰਦਰ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਹੁਣ ਜ਼ਰੂਰ ਜੁੜੇ ਹੋਏ ਨੇ ਤੇ ਰੂਟਸ ਦੇ ਨਾਲ ਜੁੜਨ ਦੀ ਕੋਸ਼ਿਸ਼ ਵੀ ਕਰਦੇ ਨੇ, ਤੇ ਕਿਤੇ ਨਾ ਕਿਤੇ ਮਾਪਿਆਂ ਦੇ ਵੱਲੋਂ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਂ ਇੰਡੀਵਿਜੂਅਲਸ ਦੇ ਵੱਲੋਂ ਉਪਰਾਲਾ ਵੀ ਕੀਤਾ ਜਾਂਦਾ ਉਹਨਾਂ ਨੂੰ ਜੋੜਨ ਦਾ। ਸੋ ਜਦੋਂ ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਇਹ ਜਿਹੜੇ ਕੈਂਪ ਨੇ ਇਹ ਸਾਲ ਦੇ ਵਿੱਚ ਇੱਕ ਵਾਰ ਲੱਗਦੇ ਆ, 3 ਦਿਨ ਦੇ ਲਈ, 4 ਦਿਨ ਦੇ ਲਈ, ਕਿਤੇ ਕਿਤੇ ਹਫ਼ਤੇ ਦੇ ਲਈ ਵੀ ਹੁੰਦਾ। ਪਰ ਜੇ ਅਸੀਂ ਇਹਨੂੰ ਇੱਕ ਰੈਗੂਲਰ ਇੰਟਰਵਲ ਤੇ ਦੇਖਣਾ ਹੋਵੇ, ਜਿਵੇਂ ਹਫ਼ਤਾਵਾਰੀ ਦੀਵਾਨ ਹੁੰਦੇ ਆ, ਹਰ ਗੁਰਦੁਆਰਾ ਸਾਹਿਬ ਦੇ ਵਿੱਚ 2 ਵਾਰ ਦੀਵਾਨ ਸਜਾਏ ਜਾਂਦੇ ਆ ਹਫ਼ਤੇ ਦੇ ਵਿੱਚ ਮਿਨੀਮਮ, ਤੇ ਇਹਨੂੰ ਰੈਗੂਲਰ ਬੇਸਿਸ ਤੇ ਜਾਂ ਹੋਰ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਐਨਹਾਂਸ ਕਿਵੇਂ ਕੀਤਾ ਜਾ ਸਕਦਾ? ਇਸ ਐਫਰਟ ਨੂੰ ਹਫ਼ਤਾਵਾਰੀ ਕਿਸੇ ਮਾਡਲ ਦੇ ਵਿੱਚ ਫਿੱਟ ਕੀਤਾ ਜਾ ਸਕਦਾ ਹੈ, ਜਾਂ ਕੀ ਸਮਝਦੇ ਹੋ ਵੀ ਉਹਨਾਂ ਨੂੰ ਹੋਰ ਜੋੜਨ ਦੇ ਲਈ ਤਾਂ ਕਿ ਇਹਨੂੰ ਰੈਗੂਲਰ ਬੇਸਿਸ ਤੇ ਕੋਈ ਕੀਤਾ ਜਾ ਸਕੇ, ਅਮਲੀ ਜਾਮਾ ਪਹਿਨਾਇਆ ਜਾ ਸਕੇ? ਉਸ ਬਾਰੇ ਕੀ ਵਿਚਾਰ ਨੇ ਤੁਹਾਡੇ? ਹਾਂਜੀ, ਉਹੀ ਮੈਂ ਜਿਸ ਤਰ੍ਹਾਂ ਅਸੀਂ 10-12 ਸਾਲ ਪਹਿਲਾਂ ਐਫਰਟ ਸ਼ੁਰੂ ਕੀਤੇ ਇਹਨਾਂ ਬੱਚਿਆਂ ਨੂੰ ਕਨੈਕਟ ਕਰਨ ਲਈ, ਜਦੋਂ ਅਸੀਂ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਕਿ ਨਹੀਂ ਬੱਚੇ ਤਾਂ ਸਾਡੇ ਬਿਲਕੁਲ ਅਸੀਂ ਹੱਥੋਂ ਗਵਾ ਲਿਆ ਸਾਰਾ ਕੁਝ, ਤੇ ਹੁਣ ਅਸੀਂ ਵਾਪਸੀ ਮੁੜੀਏ, ਵਾਪਸੀ ਇਹਨਾਂ ਨੂੰ ਕਿਸ ਤਰ੍ਹਾਂ ਜੋੜੀਏ। ਉਸ ਵੇਲੇ ਇਨੀਸ਼ੀਅਲ ਜਿਹੜੇ ਐਫਰਟ ਸੀ ਉਹ ਬੜੇ ਫੋਕਸ ਸੀ ਕਿ ਗੁਰਬਾਣੀ ਨਾਲ ਜੋੜੀਏ, ਪੰਜਾਬੀ ਸਿਖਾਈਏ ਇਹਨਾਂ ਨੂੰ, ਤੇ ਉਹ ਚੀਜ਼ਾਂ ਮਤਲਬ ਕਿ 1 ਘੰਟੇ ਦੀ ਭਾਵੇਂ ਕਲਾਸ ਸੰਡੇ ਦੀ ਹੁੰਦੀ ਸੀ, ਪਰ ਸਾਰਾ ਫੋਕਸ ਜ਼ਿਆਦਾ ਲੈਂਗੁਏਜ ਉੱਤੇ ਸੀ ਜਾਂ ਆਪਣਾ ਥੋੜਾ ਜਿਹਾ ਕਲਚਰ ਬਾਰੇ ਦੱਸਣਾ। ਉਹ ਭੰਗੜੇ ਗਿੱਧਿਆਂ ਵਿੱਚ ਵੀ ਆ ਗਏ ਕਿ ਵੀ ਚਲੋ ਇਸੇ ਬਹਾਨੇ ਵਾਪਸ ਆਉਣਗੇ ਬੱਚੇ ਤੇ ਕੁਝ ਸਿੱਖਣ ਲੱਗ ਪੈਣਗੇ। ਉਹੀ ਰਿਫਾਈਨ ਹੁੰਦਾ ਸਿਸਟਮ ਹੁਣ 10 ਸਾਲ ਦੇ ਬਾਅਦ ਜਾ ਕੇ ਕੈਂਪਸ ਡਿਵੈਲਪ ਹੋਏ ਨੇ, ਪ੍ਰੋਪਰਲੀ ਐਕਟੀਵਿਟੀਜ਼ ਲਾਈਨ ਅਪ ਹੋਈਆਂ, ਮੋਸਟਲੀ ਉਹੀ ਐਕਟੀਵਿਟੀਜ਼ ਸਿਮਿਲਰ ਐਕਟੀਵਿਟੀਜ਼ ਸਾਰੇ ਕੈਂਪਸ ਦੇ ਉੱਤੇ ਚੱਲਦੀਆਂ, ਕਿਉਂਕਿ ਉਹਨਾਂ ਨੂੰ ਡੁਪਲੀਕੇਸ਼ਨ ਜਿਹੜੀ ਹੈ ਕਿ ਇੱਕ ਦੂਸਰੇ ਨੂੰ ਦੇਖ ਕੇ ਉਹਨਾਂ ਨੇ ਸਿੱਖਿਆ, ਇੱਕ ਕੋਲੋਂ ਉਹਨਾਂ ਨੇ ਹੌਲੀ ਹੌਲੀ ਅਪਲਾਈ ਕਰਨੀਆਂ ਸ਼ੁਰੂ ਕੀਤੀਆਂ। ਉਹਦੇ ਵਿੱਚ ਭਾਵੇਂ ਉਹ ਪੋਲੀਟੀਕਲ ਇਸ਼ੂਜ਼ ਨੂੰ ਲੈ ਕੇ ਕੋਈ ਮਤਲਬ ਕਿਸੇ ਨਾ ਕਿਸੇ ਕਿਸਮ ਦਾ ਰੋਲ ਮਾਡਲ ਪਲੇ ਕਰਨਾ, ਰੋਲ ਪਲੇਇੰਗ ਦੀ ਗੇਮ ਕਰਨੀ ਕਿ ਵੀ ਇੱਕ ਬੰਦਾ ਖੜਾ ਹੋ ਕੇ ਪੁੱਛ ਰਿਹਾ ਤੁਹਾਨੂੰ ਕੁਐਸਚਨ ਕਿ ਤੁਸੀਂ ਆਵਾਜ਼ ਕਿਉਂ ਰੱਖੇ ਨੇ, ਤੁਹਾਨੂੰ ਇੱਥੇ ਤੁਸੀਂ ਰਹਿੰਦੇ ਹੋ। ਤੇ ਜਨਰਲ ਬੇਸਿਕ ਚੀਜ਼ਾਂ ਜਿਹੜੀਆਂ ਉਹਨਾਂ ਨੇ ਉਹਨੂੰ ਰਿਫਾਈਨ ਕਰ ਕਰਕੇ ਉਹਨੂੰ ਇੱਥੇ ਤੱਕ ਲਿਆਂਦਾ। ਹੁਣ ਅਸੀਂ ਜਿਹੜੀ ਅਗਲੀ ਸਟੇਜ ਦੇਖਦੇ ਹਾਂ ਪਿਛਲੇ 2 ਸਾਲ ਤੋਂ ਲੈ ਕੇ, ਤੇ ਉਹ ਉਹੀ ਰਹਿਮਤ ਤੇ ਗੁਰੂ ਦੀ ਹੁੰਦੀ ਹੈ ਕਿ ਉਹਨਾਂ ਨੇ ਕੋਈ ਨਾ ਕੋਈ ਸੋਝੀ ਕਿਸੇ ਨਾ ਕਿਸੇ ਨੂੰ ਬਖਸ਼ੀ ਹੈ। ਤੇ ਉਹ ਜਿਹੜੀਆਂ ਅਸੀਂ ਆਪਣੀਆਂ ਗੁਰਦੁਆਰਾ ਜਿਹੜੀਆਂ ਕੈਂਪ ਲੈਵਲ ਦੀਆਂ ਐਕਟੀਵਿਟੀਜ਼ ਸੀ, ਜਿਹੜੀਆਂ ਕਿ ਅਸੀਂ ਸਾਲ ਦੇ ਵਿੱਚ ਸਿਰਫ 1 ਵਾਰੀ ਕਰਦੇ ਸੀ, 1 ਘੰਟੇ ਦੀ ਮਸਾਂ ਉਹਦੇ 'ਚ ਵਰਕਸ਼ਾਪ ਹੁੰਦੀ ਸੀ, ਕੋਈ 7 ਦਿਨ ਦਾ ਵੀ ਕੈਂਪ ਹੈ, ਕਿਉਂਕਿ ਹਰ ਇੱਕ ਵਰਕਸ਼ਾਪ ਲਾ ਕੇ ਇੱਕ ਦੂਸਰੇ ਨਾਲੋਂ ਇੱਕ ਸਕੂਲ ਸਿਸਟਮ ਨਹੀਂ ਹੈ ਕਿ ਵੀ ਰੋਜ਼ ਸਵੇਰੇ ਸੋਸ਼ਲ ਸਟੱਡੀ ਦੀ ਕਲਾਸ ਹੋਣੀ ਹੈ, ਰੋਜ਼ ਸਵੇਰੇ ਹਿਸਟਰੀ ਦੀ ਕਲਾਸ ਹੋਣੀ ਹੈ, ਡਿਫਰੈਂਟ ਵਰਕਸ਼ਾਪ। तो उन्होंने ਅਸੀਂ ਹੁਣ ਛੋਟੇ ਲੈਵਲ ਤੇ ਜਾ ਕੇ ਉਹਨਾਂ ਨੂੰ ਬ੍ਰੇਕ ਡਾਊਨ ਕਰਕੇ ਕਿ ਉਹ ਬੱਚਿਆਂ ਦੇ ਪੰਜਾਬੀ ਸਕੂਲ ਲੈਵਲ ਤੇ ਜਿੱਥੇ ਉੱਥੇ 1 ਘੰਟੇ ਦੀ ਵਰਕਸ਼ਾਪ ਹੁੰਦੀ ਹੈ, ਇੱਥੇ ਹਫ਼ਤੇ ਦੇ ਵਿੱਚ ਅਗਰ 10-15 ਮਿੰਟ ਵੀ ਅਸੀਂ ਉਹਨਾਂ ਨੂੰ ਉਸ ਚੀਜ਼ ਦੇ ਉੱਤੇ ਦੇ ਸਕੀਏ ਤੇ ਉਹਦੇ ਨਾਲ ਉਹ ਚੀਜ਼ਾਂ ਅਸੀਂ ਕੈਂਪ ਤੋਂ ਚੁੱਕ ਕੇ ਇੱਥੇ ਲਿਆਉਂਦੀਆਂ ਨੇ, ਕਿਉਂਕਿ ਬੱਚਿਆਂ ਨੂੰ ਅਸੀਂ ਦੇਖਿਆ ਉੱਥੇ ਕੈਂਪਾਂ ਦੇ ਉੱਤੇ ਕਿ ਬਹੁਤ ਉਹ ਕਨੈਕਟ ਕਰਦੇ ਨੇ ਉਹਨਾਂ ਚੀਜ਼ਾਂ ਦੇ ਨਾਲ, ਬੜੀ ਜਲਦੀ ਸਿੱਖਦੇ ਨੇ, ਫਨ ਵੀ ਹੁੰਦਾ ਉਹਨਾਂ ਦੇ ਲਈ, ਜੋ ਕਿ ਇੱਥੇ ਦੇ ਬੱਚੇ ਲੱਭਦੇ ਨੇ ਕਿ ਜੀ ਸਾਨੂੰ ਏਦਾਂ ਮਤਲਬ ਬਰਡਨ ਵਾਲੀ ਪੜ੍ਹਾਈ ਨਹੀਂ ਚਾਹੀਦੀ ਕਿ ਇੱਕ ਟੀਚਰ ਖੜਾ ਹੋ ਕੇ ਬੋਲੀ ਜਾ ਰਿਹਾ ਅਸੀਂ ਸੁਣੀ ਜਾ ਰਹੇ ਹਾਂ। ਇੱਥੇ ਤੇ ਇੰਟਰੈਕਟਿਵ ਪੂਰਾ ਸੈਸ਼ਨ ਤੁਹਾਨੂੰ ਦੇਣਾ ਪੈਂਦਾ, ਪੂਰੀਆਂ ਸਲਾਈਡ ਸ਼ੋਜ਼
ਪੂਰਾ ਉਹਨਾਂ ਦੀ ਕੋਈ ਨਾ ਕੋਈ ਹੋਰ ਨਾਲ ਉਹਦੇ 'ਚ ਏਡ ਦੇਣੀ ਪੈਂਦੀ ਹੈ ਕਿ ਵੀ ਬੱਚਿਆਂ ਦਾ ਧਿਆਨ ਉੱਤੇ ਜੁੜਿਆ ਰਹੇ ਔਰ ਡੀਪ ਸਿੱਖਣ ਨੂੰ ਮਿਲੇ। ਔਰ ਉਹੀ ਚੀਜ਼ਾਂ ਅਸੀਂ ਘੁਮਾ ਫਿਰਾ ਕੇ ਉਹਨਾਂ ਨੂੰ ਪੰਜਾਬੀ ਸਕੂਲ ਲੈਵਲ ਦੇ ਉੱਤੇ ਲਿਆਂਦਾ। ਵੈਸੇ ਮੈਂ ਵੀ ਆਪਣੀ ਟਰਮੀਨੋਲੋਜੀ ਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਇਹਨਾਂ ਨੂੰ ਪਹਿਲੇ ਤਾਂ ਪੰਜਾਬੀ ਸਕੂਲ ਕਹਿਣਾ ਹੀ ਬੰਦ ਕਰੀਏ, ਕਿਉਂਕਿ ਜਦੋਂ ਅਸੀਂ ਪੰਜਾਬੀ ਸਕੂਲ ਕਹਿੰਦੇ ਹਾਂ ਈਵਨ ਪੇਰੈਂਟਸ ਵੀ ਸੋਚਦੇ ਨੇ ਜੀ ਬੱਚਿਆਂ ਨੇ ਪੰਜਾਬੀ ਸਿੱਖਣ ਜਾਣਾ, ਉਸ ਤੋਂ ਬਾਅਦ ਆਪਣਾ ਉਹਨਾਂ ਨੇ ਊੜਾ ਸਿੱਖਣਗੇ, ਮਾਤਰਾ ਸਿੱਖਣਗੇ, ਸੈਂਟੈਂਸ ਲਿਖਣੇ ਪੜ੍ਹਨੇ ਸਿੱਖ ਲੈਣਗੇ। ਉਹ ਕਾਨਸੈਪਟ ਹੁਣ ਪਿੱਛੇ ਰਹਿ ਗਿਆ ਸਾਡਾ। ਗੁਰਦੁਆਰਾ ਲੈਵਲ ਦੇ ਉੱਤੇ ਵੀ ਜਿੱਥੇ ਜਿੱਥੇ ਗੁਰੂ ਨੇ ਕਿਰਪਾ ਕੀਤੀ ਹੈ, ਜਿੱਥੇ ਜਿੱਥੇ ਕੁਝ ਵੀਰ ਭੈਣਾਂ ਕੈਂਪਾਂ ਚੋਂ ਨਿਕਲ ਕੇ ਆਏ ਨੇ, ਉਹਨਾਂ ਨੇ ਉਹਨੂੰ ਗੁਰਮਤਿ ਸਕੂਲ ਬਣਾਇਆ, ਪ੍ਰੋਪਰਲੀ ਖਾਲਸਾ ਸਕੂਲ ਬਣਾਏ ਨੇ, ਤਾਂ ਕਿ ਉਹਨਾਂ ਦਾ ਫੋਕਸ ਸਿਰਫ ਲੈਂਗੁਏਜ ਲਰਨਿੰਗ ਉੱਤੇ ਨਾ ਹੋਵੇ, ਬਲਕਿ ਨਾਲ ਜਿਹੜੀਆਂ ਨੇ ਇੱਕ ਤੇ ਵੀਕਲੀ ਬੇਸਿਸ ਦੇ ਉੱਤੇ ਥੋੜਾ ਬਹੁਤਾ 10-15 ਮਿੰਟ ਹਿਸਟਰੀ ਦੇ ਉੱਤੇ, ਸਿੱਖ ਹਿਸਟਰੀ ਦੇ ਉੱਤੇ ਜਾਂ ਕੋਈ ਹੋਰ ਐਕਟੀਵਿਟੀ, ਔਰ ਉਸ ਤੋਂ ਇਲਾਵਾ ਹਰ ਕੁਆਟਰ ਦੇ ਵਿੱਚ ਇੱਕ ਮੇਜਰ ਐਕਟੀਵਿਟੀ, ਜਿਸ ਤਰ੍ਹਾਂ ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿਖੇ ਆਪਣਾ ਸਿੱਖ ਹਿਸਟਰੀ ਜੈਪੁਡੀ ਦੀ ਇੱਕ ਗੇਮ ਬਣਾ ਰੱਖੀ ਹੈ ਕੰਪਿਊਟਰ ਦੇ ਉੱਤੇ, ਜਸਟ ਲਾਈਕ ਵੀ ਸੀ ਔਨ ਦਾ ਟੀਵੀ, ਜਦੋਂ ਅਮਰੀਕਨ ਚੈਨਲ ਦੇ ਉੱਤੇ ਜਿਹੜੀਆਂ ਸਿੱਖ ਹਿਸਟਰੀ ਜੈਪੁਡੀ ਦੇ ਪ੍ਰੋਗਰਾਮ ਤੇ ਆਉਂਦੇ ਨੇ। तो बच्चों की बड़ी इंटरस्टिंग चीज़ है, अभी पजल वगैरह मंगा के स्पैसीफिकली वो रखे ने, उन्होंने क्वेश्चनर अभी बना के 1 महीना पहले दे दें ताकि बच्चे क्वेश्चन प्रैक्टिस करते हैं। फिर अभी उन्होंने अपना एक दिन रखा होंगे सैटरडे का पूरा दिन उन्होंने जो कंपटीशन के लिए 60-70 बच्चे पार्टिसिपेट करते हैं। देयर आर हैप्पी प्राइजेस के हर एक लैवल के बच्चा जो एज ग्रुप जो मैं पहले गिनाए थे उन्होंने फर्स्ट प्राइज $100, सैकेंड प्राइज $50। वो बड़ी उन्होंने एनकरेजमेंट मिलती है, बड़ा उन्होंने वो शौक है कि असं $100 जितना, और बजर से कितना जबरदस्त उन्होंने फन ऐड कर देंगे ने कि भी बजर मैं इस तो पहला बजाना। चीज़ा कुछ नहीं ने, बड़िया सिंपल जी चीज़ा ने, पर वही उन्होंने इसे बहाने अगर हिस्टरी सीख ली, इसे बहाने अगर उन्होंने वोकैबुलरी सीख ली, इसे बहाने अपने गुरु को जान लिया, साढ़े वास्ते असीं समझते कि बहुत वड्डी अचीवमेंट है कि चलो इसे बहाने बच्चे जोड़े ने इस पासे आ रहे हैं, लग रहे हैं, सीख रहे हैं। असीं घट्टो घट्ट अपने गुरुद्वारा साहिब विच कोशिश करते हैं कि बच्चों को कल्चर के नाल मतलब थियोरेटिकली जोड़िया जाए, ना कि उन्होंने बजाय किते भंगड़े च पा के उन्होंने दिखाया जाए कि जी यही साडा कल्चर है, नो इट्स अ पार्ट ऑफ आवर कल्चर। पर उन्होंने जिहड़ियां वैल्यू सिस्टम है कि भी घरां दे विच बजुर्गां नाल किस तरह बिहेव करना है, आंदे जांदे नूं राह दे विच किस तरह तुसीं किसी नाल गल करनी है, जे रुके भी हैं, जे किसी नूं कुछ चीज़ डिग पई है किस तरह फड़ानी, उन्होंने इज्जत नाल जाके किस तरह किसी कोल खड़े होना बैठना। ये चीज़ां साडे एक्चुअल जिहड़ियां कल्चर दीयां साडे सभ्याचार दी जिहड़ियां मेन चीज़ां ने असीं उन्हां उत्ते ज़्यादा फोकस करते हैं। उस तो इलावा असीं कोशिश करते हैं कि जिहड़ा और मैं नाल नाल हुण थोड़ियां जिहियां चीज़ां तुहानूं भी दस्सना चाहांगा कि जिहड़े बाकी गुरुद्वारा साहिब अगर कोई सुन रहा कोई अडॉप्ट करना चाहता, बड़ियां सिंपल चीज़ां ने और कोई इहदे विच पैसे का खर्चा नहीं है, कोई इन्वेस्टमेंट नहीं है और बच्चों लिए बहुत ज़्यादा फायदेमंद है अल्टीमेटली। टू गिव यू वेरी सिंपल एग्जांपल, मूवी नाइट्स असीं महीने दे विच एक दिन एक फ्राइडे रखिया कि असीं मूवी दिखानी है बच्चों को, ਉਹਦੇ 'ਚ ਅਸੀਂ ਪੌਪਕੌਰਨ ਦੇ 3-4 ਪੈਕਟ ਲਿਆ ਕੇ ਉਹ ਬਣਾਈ ਦੇਣੇ ਤੇ ਨਾਲ 3-4 ਆਈਸਕ੍ਰੀਮ ਦੇ ਕੁਝ ਛੋਟੇ ਡੱਬੇ ਲਿਆ ਕੇ ਤੇ ਬੱਚੇ ਖੁਸ਼ ਹੋ ਕੇ ਉਹ ਦੋਨਾਂ ਚੀਜ਼ਾਂ ਦੇ ਉੱਤੇ ਆਪਣਾ ਬੈਠ ਜਾਂਦੇ ਨੇ। ਤੇ ਅਸੀਂ ਉਹਦੀਆਂ ਐਨੀਮੇਸ਼ਨ ਮੂਵੀਜ਼ ਇੰਨੀਆਂ ਕਿਰਪਾ ਕਰਕੇ ਜਿਹੜੇ ਵੀਰਾਂ ਭੈਣਾਂ ਨੇ ਬਣਾਈਆਂ ਨੇ, ਇੰਨੀਆਂ ਸੋਹਣੀਆਂ ਸੋਹਣੀਆਂ। ਭਾਈ ਤਾਰੂ ਸਿੰਘ ਜੀ ਦਾ ਕੱਲ੍ਹ ਸ਼ਹੀਦੀ ਦਿਨ ਲੰਘਿਆ, ਚਾਹੀਦਾ ਤੇ ਸੀ ਕਿ ਹਰ ਗੁਰਦੁਆਰੇ 'ਚ ਆਲਮੋਸਟ ਭਾਈ ਤਾਰੂ ਸਿੰਘ ਦੀ ਮੂਵੀ ਦਿਖਾਈ ਜਾ ਰਹੀ ਹੁੰਦੀ ਤੇ ਅੱਜ ਕੱਲ੍ਹ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਜੈਕਟਰ ਹੈ, ਸਕਰੀਨ ਲੱਗੀ ਹੋਈ ਹੈ। ਅਸੀਂ ਉਹਨਾਂ ਨੂੰ ਧਾਰਮਿਕ ਉਹ ਸਾਰੀਆਂ ਮੂਵੀਜ਼ ਨੇ ਉਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਕਿ ਤੁਸੀਂ ਉਹਨਾਂ ਨੂੰ ਮੇਨ ਹਾਲ ਦੇ ਵਿੱਚ ਵੀ ਬੈਠ ਕੇ ਨਹੀਂ ਦਿਖਾ ਸਕਦੇ। ਤੋ ਸੁੰਦਰੀ ਉਹਦੇ 'ਚ ਮੂਵੀ ਆਈ ਸੀ, ਸਾਹਿਬਜ਼ਾਦੇ ਆਈ ਸੀ, ਹੁਣੇ ਪਿੱਛੇ 4 ਸਾਹਿਬਜ਼ਾਦੇ ਮੂਵੀ ਆਈ ਹੈ। ਅਸੀਂ ਇਸ ਤਰ੍ਹਾਂ ਦੀਆਂ 12-15 ਮੂਵੀਜ਼ ਹੈਗੀਆਂ ਜਿਹਨਾਂ ਨੂੰ ਅਸੀਂ ਬਲਕਿ ਰਿਪੀਟ ਵੀ ਕਰ ਚੁੱਕੇ ਕਈ ਵਾਰੀ, ਪਰ ਬੱਚੇ ਫਿਰ ਵੀ ਅਜੇ ਦੇਖਣਾ ਉਸੇ ਤਰੀਕੇ ਨਾਲ ਹੀ ਦੇਖਣਾ ਚਾਹੁੰਦੇ ਨੇ। तो ਅਸੀਂ ਮਹੀਨੇ ਦੇ ਵਿੱਚ ਤਕਰੀਬਨ ਇੱਕ ਐਕਟੀਵਿਟੀ ਇੱਦਾਂ ਦੀ ਰੱਖੀ ਹੋਈ ਹੈ ਕਿ ਵੀ ਜਿੱਥੇ ਬੱਚੇ ਸੋਸ਼ਲਾਈਜ਼ ਵੀ ਕਰ ਲੈਂਦੇ ਨੇ ਆ ਕੇ, ਨਾਲ ਦੀ ਨਾਲ ਆਪਣਾ ਉਹ ਦੇਖਦੇ ਵੀ ਨੇ ਤੇ ਮੂਵੀ ਦਿਖਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਸਿਰਫ 10-15 ਮਿੰਟ ਲਈ ਛੋਟੇ ਛੋਟੇ ਸਵਾਲ ਉਹਨਾਂ ਨੂੰ ਕਰਕੇ ਉਹਨਾਂ ਨੂੰ ਇੱਕ ਵਾਰੀ ਯਾਦ ਹੋ ਜਾਂਦੇ ਨੇ ਜਿਹੜੇ ਚੀਜ਼ਾਂ ਮੇਨ ਸੀ ਉਹ ਪੁੱਛ ਕੇ ਉਹਨਾਂ ਨੂੰ ਤੇ ਸਾਰਾ ਆਈਸਕ੍ਰੀਮ ਵਗੈਰਾ ਖਵਾ ਕੇ ਬੱਚਿਆਂ ਨੂੰ ਖੁਸ਼ ਕਰਕੇ ਕਰਦੇ ਜੀ। ਸੁਰਿੰਦਰ ਸਿੰਘ ਜੀ, ਬੜਾ ਤੁਸੀਂ ਇੱਕ ਚੰਗਾ ਉਹ ਦਿੱਤਾ ਹੈਗਾ ਕਿ ਜਦੋਂ ਕੋਈ ਦਿਨ ਆਉਂਦਾ ਹੈਗਾ ਖਾਸ ਤੌਰ 'ਤੇ ਉਦੋਂ ਦੀ ਗੱਲ ਕਰੀਏ, ਜਿਵੇਂ ਭਾਈ ਤਾਰੂ ਸਿੰਘ ਦਾ ਤੁਸੀਂ ਮੈਂਸ਼ਨ ਕੀਤਾ, ਤਾਂ ਜ਼ਰੂਰ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਸ਼ਹੀਦਾਂ ਦੇ ਦਿਨ ਨੇ, ਉਹਨਾਂ ਦੇ ਸ਼ਹੀਦੀ ਦਿਵਸ ਨੇ, ਸਾਡੇ ਗੁਰੂ ਸਾਹਿਬਾਨਾਂ ਨਾਲ ਜੁੜੇ ਹੋਏ ਦਿਨ ਨੇ, ਜਾਂ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਅਹਿਮ ਦਿਨ ਨੇ ਉਹਨਾਂ ਦੇ ਉੱਪਰ ਐਜ਼ ਅ ਸੁਜੈਸ਼ਨ ਹੀ ਮੈਂ ਕਹੂੰਗਾ ਕਿ ਸਮਾਗਮ ਵੀ ਹੋਣੇ ਚਾਹੀਦੇ ਆ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ। ਉੱਥੇ ਹੀ ਜਿਹੜਾ ਯੂਥ ਹੈਗਾ ਛੋਟੇ ਬੱਚਿਆਂ ਦੇ ਨਾਲ ਨਾਲ ਖਾਸ ਤੌਰ 'ਤੇ ਜਿਹੜਾ ਮਿਡਲ ਏਜਡ ਗਰੁੱਪ ਹੈਗੇ ਆ,
20-22 ਸਾਲਾਂ ਤੋਂ ਲੈ ਕੇ 30-35 ਸਾਲਾਂ ਤੱਕ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਉਹਨਾਂ ਨੂੰ ਨਾਲ ਜੋੜਨ ਦੇ ਲਈ ਜ਼ਰੂਰ ਕੋਈ ਐਕਟੀਵਿਟੀਜ਼ ਜਾਂ ਕੋਈ ਇੱਦਾਂ ਦਾ ਕੋਈ ਪਲੇਟਫਾਰਮ ਤਿਆਰ ਹੋਣਾ ਚਾਹੀਦਾ ਤਾਂ ਕਿ ਉਹ ਆ ਕੇ ਆਪਣੇ ਇਤਿਹਾਸ ਦੇ ਨਾਲ ਜੁੜ ਵੀ ਸਕਣ ਤੇ ਹੋਰ ਵੀ ਜਿਹੜੇ ਉਪਰਾਲੇ ਨੇ ਉਹ ਕੀਤੇ ਜਾ ਸਕਣ। ਇਸ ਬਾਰੇ ਤੁਸੀਂ ਕੋਈ ਇਹਦੇ 'ਚ ਐਡ ਕਰਨਾ ਚਾਹੋਗੇ ਕੋਈ ਹੋਰ? ਇਹਦੇ ਸਿਰਫ ਮੈਂ ਇਹੀ ਐਡ ਕਰਨਾ ਚਾਹਾਂਗਾ ਕਿ ਜਿਹੜੇ ਸਾਡਾ ਏਜ ਗਰੁੱਪ ਹੈ ਨਾ 35-40 ਸਾਲ ਵਾਲਾ, 45 ਸਾਲ ਵਾਲਾ, ਈਵਨ 50 ਸਾਲ ਵਾਲਾ, ਜਿਨ੍ਹਾਂ ਦੇ ਹੁਣ ਚੰਗੀ ਲੈਂਗੁਏਜ ਉੱਤੇ ਚੰਗੀ ਗ੍ਰਿਪ ਹੈ, ਇੱਥੇ ਤੁਸੀਂ ਕਾਰਪੋਰੇਸ਼ਨਾਂ 'ਚ ਕੰਮ ਕਰਦੇ ਹੋ, ਤੁਹਾਨੂੰ ਥੋੜਾ ਜਿਹਾ ਟਾਈਮ ਅਗਰ ਉਹ ਕੱਢਣ ਨਾ, ਉਹਦੇ ਨਾਲ ਬਹੁਤ ਕੁਝ ਮਸਲੇ ਹੱਲ ਹੁੰਦੇ ਨੇ। ਕਿਉਂਕਿ ਗੁਰਦੁਆਰਾ ਮੇਨ ਹਾਲ ਦੇ ਵਿੱਚ ਤੇ ਭਾਈ ਸਾਹਿਬ ਕੀਰਤਨ ਕਰ ਰਹੇ ਨੇ ਔਰ ਸਿੱਖੀ ਟੂ ਦੀ ਮੈਕਸ ਚੱਲ ਰਿਹਾ ਤੇ ਉਹ ਲਿਮਿਟਡ ਦੀ ਨੌਲੇਜ ਹੈ ਕਿਉਂਕਿ ਭਾਈ ਸਾਹਿਬ ਨੂੰ ਲੈਂਗੁਏਜ ਬੈਰੀਅਰ ਹੈ, ਉਹ ਕੁਝ ਦੱਸ ਨਹੀਂ ਸਕਦੇ ਤੇ ਜਿਹੜੇ ਬੱਚੇ ਆ ਕੇ ਬੈਠਦੇ ਨੇ ਉਹਨਾਂ ਦਾ ਕੋਈ ਪਰਸਨਲ ਇੱਦਾਂ ਦਾ ਇੰਟਰਸਟ ਨਹੀਂ ਹੈ ਕਿ ਸਿੱਖੀ ਟੂ ਦੀ ਮੈਕਸ ਤੋਂ ਬਹਿ ਕੇ ਇੱਕ ਲਾਈਨ ਦੀ ਟ੍ਰਾਂਸਲੇਸ਼ਨ ਪੜ੍ਹਨ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ। ਇਹ ਜਿਹੜੇ ਲੈਂਗੁਏਜ ਜਿਹਨਾਂ ਦਾ ਬੈਰੀਅਰ ਹੁਣ ਖਤਮ ਹੋ ਚੁੱਕਾ ਹੈ, ਥੋੜਾ ਜਿਹਾ ਸਿੱਖੀ ਨਾਲ ਪਿਆਰ ਹੈ, ਥੋੜ੍ਹੀਆਂ ਜਿਹੜੀਆਂ ਉਹਨਾਂ ਨੂੰ ਟਿਪਸ ਚਾਹੀਦੀਆਂ ਹੁੰਦੀਆਂ ਹਨ ਤੁਹਾਨੂੰ ਕਿ ਜਦੋਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਡਿਵੈਲਪ ਹੋ ਗਏ ਨੇ ਜਾਂ ਇੱਥੇ ਮੈਰੀਲੈਂਡ ਏਰੀਏ ਦੇ ਵਿੱਚ ਕਾਫੀ ਭਾਈ ਗੁਰਦਰਸ਼ਨ ਸਿੰਘ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਿਖੇ ਉੱਤੇ। ਉਹ ਇਦਾਂ ਦੀ ਜਿਹੜੀਆਂ ਛੋਟੀਆਂ ਐਕਟੀਵਿਟੀਜ਼ ਨੇ ਅਗਰ ਉਹ ਉਹਨਾਂ ਨੂੰ ਆ ਕੇ ਆਪਰੇਟ ਕਰਦੇ ਨੇ, ਉਹਨਾਂ ਨੂੰ ਅੱਗੇ ਆ ਕੇ ਲਗਾਉਣਾ ਚਾਹੁੰਦੇ ਨੇ ਬੱਚਿਆਂ ਨੂੰ ਨਾਲ, ਉਹਨਾਂ ਨਾਲ ਬਹੁਤ ਫਰਕ ਪੈਂਦਾ ਹੈ। ਕਿਉਂਕਿ ਪਹਿਲਾ ਗੈਪ ਤੁਸੀਂ ਕਮਿਊਨੀਕੇਸ਼ਨ ਦਾ ਗੈਪ ਜਿਹੜਾ ਉਹ ਖਤਮ ਕਰ ਦਿੰਦੇ ਹੋ। ਤੁਸੀਂ ਉਹਨਾਂ ਨਾਲ ਫਲੂਐਂਟ ਇੰਗਲਿਸ਼ ਬੋਲ ਰਹੇ ਹੋ, ਤੁਸੀਂ ਉਹਨਾਂ ਨੂੰ ਗੱਲ ਉਸ ਪੁਆਇੰਟ ਤੋਂ ਸਮਝਾ ਸਕਦੇ ਹੋ ਜਿੱਥੇ ਉਹਨਾਂ ਨੂੰ ਸਮਝ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਹਰ ਇੱਕ ਚੀਜ਼ ਨੂੰ ਉਹਨਾਂ ਨੇ ਕੰਪੇਅਰ ਕਰਨਾ ਆਪਣੇ ਜੋ ਸਕੂਲਾਂ 'ਚ ਦੇਖਦੇ ਨੇ, ਜੋ ਆਪਣੇ ਆਸ-ਪਾਸ ਦੇਖ ਰਹੇ ਨੇ, ਤੁਸੀਂ ਉਹਦੇ ਨਾਲ ਹੀ ਰਿਲੇਟ ਕਰਕੇ ਉਹਨਾਂ ਨੂੰ ਦਿਖਾ ਸਕੋ ਤੇ ਉਹ ਫਟਾਫਟ ਉਸ ਚੀਜ਼ ਨੂੰ ਸਮਝਦੇ ਨੇ ਔਰ ਬੜੀ ਉਹਨਾਂ ਦੇ ਮਤਲਬ ਉਹਨਾਂ ਨੂੰ ਚੰਗਾ ਵੀ ਲੱਗਦਾ ਕਿ ਵੀ ਅਸੀਂ ਅੱਜ ਗੁਰਦੁਆਰੇ ਆਏ ਸੀ ਤੇ ਅੱਜ ਸਾਨੂੰ ਕੁਝ ਚੰਗੀ ਚੀਜ਼ ਸਿੱਖਣ ਨੂੰ ਮਿਲੀ ਔਰ ਇੱਕ ਬੰਦਾ ਮਿਲਿਆ ਜਿਹਨੇ ਬੜੇ ਹੱਸ ਕੇ ਬੜੇ ਪਿਆਰ ਨਾਲ ਔਰ ਮੇਰੀ ਲੈਂਗੁਏਜ ਵਿੱਚ ਮੈਨੂੰ ਸਮਝਾਇਆ। ਮੈਨੂੰ ਤੇ ਇਦਾਂ ਦਾ ਐਕਸਪੀਰੀਅੰਸ ਹੀ ਨਹੀਂ ਹੋਇਆ ਜੀ। ਉਹਦੇ ਵਾਸਤੇ ਜਿਹੜੇ ਮਤਲਬ ਇਹ ਏਜ ਗਰੁੱਪ ਹੈ ਜਿਹੜਾ ਮੈਂ ਕਿਹਾ ਕਿ 35 ਤੋਂ 40-50 ਸਾਲ ਤੱਕ ਵੀ ਜਿਹੜਾ ਏਜ ਗਰੁੱਪ ਹੈ ਜਿਹਨਾਂ ਦੀ ਇੰਗਲਿਸ਼ ਦੇ ਨਾਲ ਬੜੀ ਹੁਣ ਚੰਗੀ ਵਾਕਫੀਅਤ ਹੈ, ਆਪਣਾ ਉਹ ਥੋੜਾ ਜਿਹਾ ਸਮਾਂ ਕੱਢ ਕੇ ਅਗਰ ਇਹਨਾਂ ਐਫਰਟਸ ਦੇ ਵਿੱਚ ਪੈਣ। ਗੁਰਦੁਆਰੇ ਦੀਆਂ ਕਮੇਟੀਆਂ ਅਸੀਂ ਬਹੁਤ ਕੁਝ ਕਹਿੰਦੇ ਹਾਂ ਉਹਨਾਂ ਬਾਰੇ ਕਿ ਜੀ ਉਹ ਮਤਲਬ ਇੰਨੀਆਂ ਪ੍ਰੋਡਕਟਿਵ ਨਹੀਂ ਨੇ, ਪਰ ਫੋਰਚੂਨੇਟਲੀ ਗੁਰੂ ਦੀ ਰਹਿਮਤ, ਗੁਰੂ ਨੇ ਪਤਾ ਨਹੀਂ ਇਹਨਾਂ ਬੱਚਿਆਂ ਦੇ ਉੱਤੇ ਸਰਚ ਕਰਕੇ ਜਾਂ ਮੇਰੇ ਤੇ ਕੁਝ ਕਰਕੇ ਇੱਥੇ ਲਗਾ ਰੱਖਿਆ ਸਾਡੇ ਵਰਗਿਆਂ ਨੂੰ ਕਿ ਸਾਨੂੰ ਕਮੇਟੀਆਂ ਨੇ ਹਮੇਸ਼ਾ ਸਪੋਰਟ ਹੀ ਕੀਤਾ। ਜਦੋਂ ਉਹਨਾਂ ਨੇ ਫਰੂਟ ਦੇਖਿਆ ਸਾਡੀ ਮਿਹਨਤ ਦਾ, ਜਦੋਂ ਉਹਨਾਂ ਨੇ ਦੇਖਿਆ ਕਿ ਬੱਚੇ ਕਿੰਨੇ ਆ ਕੇ, ਪੇਰੈਂਟਸ ਕਿੰਨੇ ਆ ਕੇ ਉਸ ਨੂੰ ਐਪਰੀਸ਼ੀਏਟ ਕਰਦੇ ਨੇ, ਕਮੇਟੀਆਂ ਨੂੰ ਆ ਕੇ ਦੱਸਦੇ ਨੇ ਕਿ ਜੀ ਤੁਹਾਡੇ ਗੁਰਦੁਆਰੇ 'ਚ ਪ੍ਰੋਗਰਾਮ ਚੱਲ ਰਿਹਾ ਹੋਰ ਕਿਧਰੇ ਨਹੀਂ ਚੱਲ ਰਿਹਾ। So they do find value in there, they do understand ਕਿ ਵੀ ਐਫਰਟ ਲੱਗਦਾ, ਉਹਨਾਂ ਨੂੰ ਸਪੋਰਟ ਕੀਤਾ ਜਾਂਦਾ। ਪਰ ਸਾਨੂੰ ਮਤਲਬ ਕੋਈ ਨਾ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਕੁਝ ਰੋਕ ਟੋਕ ਕਰਨੀ ਪੈਂਦੀ ਉਹਨਾਂ ਨੂੰ ਕਿ ਨਹੀਂ ਜੀ ਇਹ ਚੀਜ਼ ਏਦਾਂ ਨਹੀਂ ਪੜ੍ਹਾਉਣੀ, ਇਹ ਚੀਜ਼ ਇਸ ਤਰ੍ਹਾਂ ਨਹੀਂ ਕਰਨੀ। ਉਹ ਬਲਕਿ ਖੁੱਲ੍ਹੀ ਛੁੱਟੀ ਦਿੰਦੇ ਨੇ ਕਿ ਜੇ ਤੁਸੀਂ ਬੜਾ ਵਧੀਆ ਚਲਾ ਰਹੇ ਹੋ ਤੁਸੀਂ ਇਹਨੂੰ ਸੰਭਾਲੋ, ਜਿੱਦਾਂ ਚਲਾ ਸਕਦੇ ਹੋ, ਚਲੋ ਬੱਚਿਆਂ ਨੂੰ ਅੱਗੇ ਲੈ ਕੇ ਚੱਲੀਏ। ਜੀ ਬਿਲਕੁਲ। I have had that experience with our board, the board of trustees and whole management committee। ਬਾਕੀ ਆਮ ਸ਼ੋਰ ਕਿ ਗੁਰਦੁਆਰਾ ਸਾਹਿਬ ਅਗਰ ਮੈਨੂੰ ਜਿਸ ਤੱਕ ਐਕਸਪੀਰੀਅੰਸ ਹੈ GDSF ਦਾ ਜਿਹੜਾ ਮੈਂ ਪਹਿਲੇ ਨਾਮ ਲਿਆ ਸੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਸੇਮ ਸਿਸਟਮ ਕੇ ਮੈਨੇਜਮੈਂਟ ਪੂਰੀ ਤਰ੍ਹਾਂ ਆਪਣਾ ਨਾਲ ਸਾਥ ਦੇ ਕੇ ਸਾਰੀ ਟੀਮ ਉਹਨੇ ਪਿੱਛੇ ਉਹਨਾਂ ਦਾ ਵੀ ਕੈਂਪ ਹੋ ਕੇ ਇੱਕ ਹਫ਼ਤੇ ਦਾ ਪੂਰਾ। ਐਂਡ ਵੈਨ ਯੂ ਸੀ ਦਾ ਪਿਕਚਰਸ, ਵੈਨ ਯੂ ਸੀ ਦਾ ਵੀਡੀਓਜ਼, ਯੂ ਸੀ ਕਿ ਵੀ ਕਿੰਨੀ ਵੈਲਿਊ ਹੈ, ਬੱਚੇ ਕਿੰਨੇ ਉੱਤੇ ਇੰਜੋਏ ਕਰ ਰਹੇ ਨੇ ਔਰ ਪੂਰੇ ਆਪਣੇ ਬਾਣੇ ਦੇ ਵਿੱਚ ਨੇ, ਪੂਰੇ ਚੜ੍ਹਦੀ ਕਲਾ ਦੇ ਵਿੱਚ ਨੇ, ਜਕਾਰੇ ਛੱਡ ਰਹੇ ਨੇ ਛੋਟੇ ਛੋਟੇ ਬੱਚੇ। ਉਹ ਤੁਸੀਂ ਜਦੋਂ ਸਾਰਾ ਕੁਝ ਦੇਖਦੇ ਹੋ ਦੈਨ ਯੂ ਫੀਲ ਕਿ ਵੀ ਹੈਵ ਅਚੀਵਡ ਸਮਥਿੰਗ। ਗੁਰੂ ਨੇ ਰਹਿਮਤ ਕਰਕੇ ਇਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜਦਾ ਅੱਗੇ ਵਾਸਤੇ ਸਾਡੀ ਜਨਰੇਸ਼ਨ ਜਿਹੜੀ ਸੰਭਲ ਗਈ। ਜੀ ਸੁਰਿੰਦਰ ਸਿੰਘ ਜੀ, ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਵੀ ਪਹਿਲੀ ਵਾਰ ਰੂਬਰੂ ਹੋਏ ਹੋ TV84 ਦੇ ਪਲੇਟਫਾਰਮ ਤੋਂ, ਤੇ ਜਿਹੜੇ ਸਾਡੇ ਦਰਸ਼ਕ ਸਾਨੂੰ ਇਸ ਵਕਤ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਨ ਦੀ ਐਂਡ? ਮੇਰੇ ਕੋਲ ਬੇਨਤੀਆਂ ਸਿਰਫ ਦੋ ਤੇ ਛੋਟੀਆਂ ਨੇ ਕਿ ਜਿਹੜੀਆਂ 2-3 ਐਕਟੀਵਿਟੀਜ਼ ਮੈਂ ਜ਼ਰੂਰ ਦੱਸਣੀਆਂ ਚਾਹਾਂਗਾ ਕਿ ਜਿਹੜੀਆਂ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਵਿੱਚ ਲੋਕਲ ਟਰਾਈ ਕਰ ਸਕਦੇ ਹੋ ਔਰ ਬੜਾ ਉਹਨਾਂ ਦਾ ਅੱਛਾ ਰਿਜ਼ਲਟ ਰਹੇਗਾ। ਔਰ ਸਿੰਪਲ ਜਿਹੜਾ ਜਿਹਦੇ ਵਿੱਚ ਮੈਂ ਮੂਵੀ ਨਾਈਟ ਪਹਿਲੇ ਦੱਸਿਆ ਕਿ ਆਪਣੇ ਕੋਲ ਐਨੀਮੇਸ਼ਨ ਮੂਵੀਜ਼ ਨੇ, ਅਗਰ ਪ੍ਰੋਜੈਕਟਰ ਨਹੀਂ ਲੱਗਾ ਹੈ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਆਮ ਵੱਡਾ TV ਉੱਥੇ ਜਾ ਕੇ ਔਰ ਆਪਣੇ ਲੈਪਟਾਪ ਤੇ ਵੀ ਚਲਾ ਸਕਦੇ ਹੋ ਜਾਂ ਕਿਸ ਤਰ੍ਹਾਂ ਵੀ ਕੋਈ VCR ਕਿਸੇ ਕੋਲ ਹੈਗੇ ਨੇ। ਜੋ ਅਸੀਂ ਪੁਰਾਣੇ ਪਿੰਡਾਂ 'ਚ ਕੰਮ ਕਰਦੇ ਹੁੰਦੇ ਸੀਗੇ VCR TV ਰੈਂਟ ਕਰ ਲਿਆਂਦਾ ਤੇ ਚਲੋ ਜਾ ਕੇ ਦਿਖਾ ਦਿੱਤਾ ਤੇ ਅਸੀਂ ਘਰੋਂ ਚੁੱਕ ਕੇ ਲੈ ਜਾਈਏ ਬੱਚਿਆਂ ਨੂੰ ਉੱਥੇ ਗੁਰਦੁਆਰਾ ਸਾਹਿਬ ਇਕੱਠੇ ਕਰਕੇ ਸਾਰਿਆਂ ਨੂੰ ਆਈਸਕ੍ਰੀਮ, ਪੌਪਕੌਰਨ, ਦੋ ਚੀਜ਼ਾਂ ਦਾ ਕੋਈ ਜ਼ਿਆਦਾ ਖਰਚਾ ਨਹੀਂ ਹੈ ਔਰ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਬੜੇ ਚੰਗੇ ਢੰਗ ਨਾਲ ਉਹਦੇ ਨਾਲ ਜੋੜ ਸਕਦੇ ਹਾਂ। ਉਸ ਤੋਂ ਇਲਾਵਾ ਅਸੀਂ ਇੱਕ ਚੀਜ਼ ਟਰਾਈ ਕੀਤੀ ਸੀ, ਬੱਚੇ ਬਹੁਤ ਸਾਰੀਆਂ ਅਸੀਂ ਗੁਰਦੁਆਰਿਆਂ ਤੁਸੀਂ ਦੇਖੋਗੇ ਕਿ ਕੇਸਕੀ ਤੇ ਦਸਤਾਰਾਂ ਦਾ ਜਿਹੜਾ ਮੁਕਾਬਲਾ ਕਰਾਇਆ ਜਾਂਦਾ, ਕੰਪੀਟੀਸ਼ਨ ਕਰਾਏ ਜਾਂਦੇ ਨੇ ਕਿ ਟਰਬਨ ਐਂਡ ਕੇਸਕੀ ਕੰਪੀਟੀਸ਼ਨ ਜਾਂ ਜਿਸ ਤਰ੍ਹਾਂ ਵੀ ਉਹ ਕਹਿੰਦੇ ਨੇ। ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਬੰਨ੍ਹਣੀ ਨਹੀਂ ਆਉਂਦੀ ਦਸਤਾਰ ਉਹ ਥੋੜ੍ਹੇ ਜਿਹੇ ਡਿਸਕਰੇਜ ਹੁੰਦੇ ਨੇ। ਸੋ ਵੀ ਟਰਾਈਡ ਲਿਟਲ ਟਵਿਸਟ ਦੇ ਨਾਲ ਕਿ ਉਹਨੂੰ ਆਪਣਾ ਅਸੀਂ ਸਿੱਖ ਟਰਬਨ ਐਂਡ ਕੇਸਕੀ ਸ਼ੋਅਡਾਊਨ ਦਾ ਨਾਮ ਦੇ ਕੇ
ਰੈੱਡ ਕਾਰਪੇਟ ਜਾਂ ਕੋਈ ਵੀ ਤੁਹਾਡੇ ਜਿਹੜੇ ਲੰਗਰ ਹਾਲ ਦੇ ਵਿੱਚ ਮੈਟ ਪਏ ਨੇ, ਅਸੀਂ ਉਹਨਾਂ ਨੂੰ ਬੜੇ ਚੰਗੇ ਢੰਗ ਨਾਲ ਵਿਛਾ ਕੇ ਸਾਹਮਣੇ ਸੈਂਟਰ ਦੇ ਵਿੱਚ ਸੰਗਤ ਸਾਰੀ ਸਾਈਡਾਂ ਤੇ ਕੁਰਸੀਆਂ ਤੇ ਬੈਠ ਗਈ। ਅਸੀਂ ਬੱਚਿਆਂ ਨੂੰ ਆਪ ਦਸਤਾਰਾਂ ਸਜਾਈਆਂ, ਭਾਵੇਂ ਬੱਚਿਆਂ ਦੇ ਕਈਆਂ ਦੇ ਕੇਸ ਵੀ ਨਹੀਂ ਸੀ, ਉਹਨਾਂ ਨੇ ਸੋਹਣੇ ਸੋਹਣੇ ਆਪਣੇ ਕੁੜਤੇ ਪਜਾਮੇ ਪਾਏ ਹੋਏ ਨੇ। ਅਸੀਂ ਉਹਨਾਂ ਨੂੰ ਬੱਚਿਆਂ ਨੂੰ ਆਪਣਾ ਕੁੜੀਆਂ ਨੂੰ ਵੀ ਦਸਤਾਰਾਂ ਸਜਾਈਆਂ, ਮੁੰਡਿਆਂ ਨੂੰ ਵੀ ਸਜਾਈਆਂ। ਉਹਨਾਂ ਨੂੰ ਉਸ ਕਾਰਪੇਟ ਦੇ ਉੱਤੇ ਤੁਰਾਇਆ ਗਿਆ ਕਿਉਂਕਿ ਰੈੱਡ ਕਾਰਪੇਟ ਦੇ ਉੱਤੇ ਤੁਹਾਡੇ ਉੱਤੇ ਅਸੀਂ ਵੈਲਕਮ ਕਰਨ ਲਈ ਖੜੇ ਹਾਂ ਸਾਰੇ। ਉਹਨਾਂ ਨੂੰ ਇੱਕ ਇੱਕ ਕਰਕੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ, ਵੀਡੀਓਜ਼ ਬਣਾਈਆਂ ਗਈਆਂ, ਪੇਰੈਂਟਸ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੇ ਫੋਟੋਆਂ ਖਿਚਾਈਆਂ। ਉਹ ਫੋਟੋਆਂ ਉਹਨਾਂ ਨੇ ਘਰਾਂ ਦੇ ਲਿਵਿੰਗ ਰੂਮ 'ਚ ਟੰਗੀਆਂ ਆਈਆਂ ਕਿ ਵੀ ਮੇਰੇ ਬੱਚੇ ਨੇ ਪੱਗ ਬੰਨੀ ਸੀ, ਇੰਨਾ ਸੋਹਣਾ ਲੱਗ ਰਿਹਾ। ਤੇ ਉਹਨਾਂ ਨੂੰ ਲੈ ਕੇ ਉਹ ਚੀਜ਼ਾਂ ਨੂੰ ਅੱਗੇ ਤੋਂ ਅੱਗੇ ਬੱਚੇ ਹੁਣ ਹੌਲੀ ਹੌਲੀ ਆਪੇ ਹੀ ਥੋੜੀ ਥੋੜੀ ਬੰਨੇ ਕਿ ਜਿਹੜਾ ਪਟਕਾ ਨਹੀਂ ਬੰਨਦਾ ਸੀ ਪਹਿਲੇ, ਉਹਨਾਂ ਨੇ ਪਟਕਾ ਬੰਨਣਾ ਸ਼ੁਰੂ ਕੀਤਾ। ਸੋ ਥੋੜੀ ਜਿਹੀ ਐਨਕਰੇਜਮੈਂਟ ਉਹਨਾਂ ਨੂੰ ਮਿਲਦੀ ਹੈ, ਕਹਿੰਦੀ ਉਹ ਬੱਚੇ ਇਸ ਪਾਸੇ ਨਹੀਂ ਜਾ ਸਕਣ। ਇਹਦੇ ਵਿੱਚ ਮੈਂ ਇੱਕ ਜਿਹੜੀ ਬੇਨਤੀ ਕਰਾਂਗਾ ਕਿ ਜਿਹੜਾ ਸਿੱਖ ਹਿਸਟਰੀ ਦੇ ਨਾਲ ਜਿਹੜਾ ਜੋੜਨਾ ਬੱਚਿਆਂ ਨੂੰ, ਉਹਦੇ ਵਾਸਤੇ 2 ਉਪਰਾਲੇ ਸਾਡੇ ਸਾਰਾ ਸਾਲ ਰਹਿੰਦੇ ਨੇ। ਤੇ ਸਲਾਈਡ ਸ਼ੋ ਅੱਜ ਕੱਲ੍ਹ ਮੋਸਟਲੀ ਸਾਰਿਆਂ ਕੋਲ ਕੰਪਿਊਟਰ ਨੇ, ਮੋਸਟਲੀ ਪਾਵਰ ਪੁਆਇੰਟ ਈਵਨ ਗੁਰਦੁਆਰੇ ਦੇ ਕੰਪਿਊਟਰ ਦੇ ਵਿੱਚ ਹੀ ਹੁੰਦਾ ਕਿਉਂਕਿ ਤੁਸੀਂ ਸਿੱਖੀ ਜਿਹੜੀ ਮੈਚ ਚਲਾ ਰਹੇ ਹੁੰਦੇ ਹੋ। ਜਿਹੜਾ ਵੀ ਤੁਸੀਂ ਕੋਈ ਟੌਪਿਕ ਹੁੰਦੇ, ਅਗਰ ਭਾਈ ਸਾਹਿਬ ਸਿੰਘ ਦੀ ਮੂਵੀ ਨਹੀਂ ਦਿਖਾਣੀ, ਅਸੀਂ ਉਹਨਾਂ ਬਾਰੇ ਗੱਲ ਹੀ ਕਰਨੀ ਹੈ। ਇੰਟਰਨੈਟ ਤੇ ਇੰਨੀਆਂ ਫੋਟੋਆਂ ਅਵੇਲੇਬਲ ਪਈਆਂ ਉਹਨਾਂ ਦੀਆਂ, ਅਸੀਂ 5, 7, 10 ਫੋਟੋਆਂ ਦੀਆਂ ਸਿਰਫ ਫੋਟੋ ਹੀ ਆਪਣਾ ਸਲਾਈਡ ਦੇ ਉੱਤੇ ਪਾ ਕੇ, ਕੋਈ ਉਹਦੇ ਉੱਤੇ ਲਿਖਿਆ ਨਹੀਂ ਹੋਇਆ ਕੁਛ ਵੀ, ਸਿੰਪਲ ਜੀ ਇੱਕ ਸਲਾਈਡ ਬਣਾ ਕੇ ਬੱਚਿਆਂ ਨੂੰ ਇੱਕ ਵਿਜ਼ੂਅਲ ਏਡ ਮਿਲਦੀ ਹੈ। ਉਹ ਫੋਟੋ ਦੇਖਦੇ ਰਹਿੰਦੇ ਨੇ, ਤੁਸੀਂ ਉਹਨਾਂ ਨੂੰ ਮੈਸੇਜ ਦੇਈ ਜਾਓ, ਗੱਲ ਕਰੀ ਜਾਓ, ਸਾਰੀ ਸਬਕੌਂਸ਼ੀਅਸ ਮਾਈਂਡ ਉਹਨੂੰ ਰਿਕਾਰਡ ਕਰ ਰਿਹਾ ਹੁੰਦਾ। ਸੋ ਤੁਸੀਂ ਉਹ 5-6 ਫੋਟੋਆਂ ਨਹੀਂ ਸਿਰਫ ਘੁਮਾ ਕੇ ਇੰਨੇ ਦੇ ਵਿੱਚ ਉਹਨਾਂ ਦੀ ਲਾਈਫ ਹਿਸਟਰੀ ਦੱਸ ਦਿੰਦੇ ਹੋ ਕਿ ਬੱਚਿਆਂ ਦੇ ਪੱਲੇ ਪੈ ਜਾਂਦੀ ਸਰ। ਤੇ ਉਹੀ ਹਿਸਟਰੀ ਨੂੰ ਹੀ ਦੁਬਾਰਾ ਮਤਲਬ ਉਹਨੂੰ ਜ਼ਿਆਦਾ ਐਮਫੇਸਾਈਜ਼ ਕਰਨ ਲਈ ਅਸੀਂ, ਜਿੱਦਾਂ ਮੈਂ ਪਹਿਲੇ ਗੱਲ ਕਰਕੇ ਹਟਿਆ ਕਿ ਜੈਪਰਡੀ ਜਿਹੜੀ ਅਸੀਂ ਗੇਮ ਬਣਾਈ ਹੈ, ਜਾਂ ਈਵਨ ਬਿਨਾਂ ਗੇਮ ਤੋਂ ਵੀ ਤੁਸੀਂ ਈਵਨ ਪੇਪਰ ਪੈਨ ਲੈ ਕੇ ਕੁਐਸਚਨੇਅਰ ਬਣਾ ਕੇ ਉਹਨਾਂ ਨੂੰ ਬੱਚਿਆਂ ਨੂੰ 1 ਮਹੀਨਾ ਪ੍ਰੈਕਟਿਸ ਕਰ ਲੈਂਦੇ ਹੋ, 200-250 ਕੁਐਸਚਨ ਉਹਨਾਂ ਨੂੰ ਦੇ ਦਿਓ, ਉਹਦੇ ਵਿੱਚੋਂ ਹੀ ਤੁਸੀਂ ਪੁੱਛ ਕੇ ਉਹਨਾਂ ਨੂੰ ਪੁਆਇੰਟ ਦੇ ਕੇ ਜਿਹੜਾ ਬੱਚਾ ਦੱਸੀ ਜਾ ਰਿਹਾ ਆਨਸਰ ਉਹਦਾ ਪੁਆਇੰਟ ਹੱਥ ਖੜੇ ਕਰ ਲੈਣ। ਬਜ਼ਰ ਹੈ ਉਹ ਆਮ ਡਾਲਰ ਸੋਰਸ ਤੋਂ ਅੱਜ ਕੱਲ੍ਹ ਉਹ ਬੈਲ ਮਿਲ ਜਾਂਦੀਆਂ ਛੋਟੀਆਂ, ਉਹਨਾਂ ਨੂੰ ਬਜ਼ਰ ਬਣਾ ਲਓ। ਮੈਨੀ ਡਿਫਰੈਂਟ ਵੇਜ਼ ਟੂ ਡੂ ਇਟ ਤਾਂ ਕਿ ਬੱਚੇ ਇੰਗੇਜ ਹੋਣ। ਜਿੰਨਾ ਇੰਗੇਜ ਹੋਣਗੇ ਉਨਾ ਜ਼ਿਆਦਾ ਉਹ ਸਿੱਖਣਗੇ, ਉਸ ਤੋਂ ਉਨਾ ਜ਼ਿਆਦਾ ਉਹਨਾਂ ਲਈ ਫਨ ਵੀ ਹੋਏਗਾ ਐਂਡ ਦੇ ਵਿਲ ਬੀ ਲੁਕਿੰਗ ਫਾਰਵਰਡ ਟੂ ਸੱਚ ਐਕਟੀਵਿਟੀਜ਼। ਜੀ ਮੇਰੇ ਵੱਲੋਂ ਆਪਣੀ ਇਹੀ ਬੇਨਤੀ ਹੈ ਕਿ ਅਸੀਂ ਇੱਦਾਂ ਦੀਆਂ ਕੋਈ ਵੀ ਕ੍ਰੀਏਟਿਵ ਜਿੱਥੇ ਕੰਮ ਹੋ ਰਹੇ ਨੇ ਗੁਰਦੁਆਰਾ ਸਾਹਿਬ ਤੇ, ਉਹਨਾਂ ਕੋਲੋਂ ਸਿੱਖ ਕੇ, ਉਹਨਾਂ ਕੋਲੋਂ ਛੋਟੀਆਂ ਚੀਜ਼ਾਂ ਅਡਾਪਟ ਕਰਕੇ ਆਪਣੇ ਗੁਰਦੁਆਰਾ ਸਾਹਿਬ 'ਚ ਇੰਟਰੋਡਿਊਸ ਕਰੀਏ। ਉਹਨਾਂ ਨੂੰ ਵੀਕਲੀ ਲੈਵਲ ਤੇ ਇਹੀ ਕੈਂਪ ਜਿਹੜਾ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਵੱਡੇ ਲੈਵਲ ਤੇ ਕਰਦੇ ਹਾਂ, ਉਹ ਹਰ ਸੰਡੇ ਨੂੰ ਅਸੀਂ ਕੈਂਪ ਲੈ ਕੇ ਚੱਲੀਏ ਕਿ ਅਸੀਂ ਕੈਂਪ ਚਲਾ ਰਹੇ ਹਾਂ, ਔਰ ਭਾਵੇਂ ਉਹ 1 ਘੰਟੇ ਲਈ ਚੱਲ ਰਿਹਾ ਤੇ 2 ਘੰਟੇ ਲਈ ਚੱਲ ਰਿਹਾ, ਉਹਨੂੰ ਕੈਂਪ ਦੀ ਤਰ੍ਹਾਂ ਹੀ ਆਰਗੇਨਾਈਜ਼ ਕਰਕੇ, ਉਹਨੂੰ ਕੈਂਪ ਦੀ ਤਰ੍ਹਾਂ ਐਕਟੀਵਿਟੀਜ਼ ਨੂੰ ਸੋਚ ਕੇ ਅਗਰ ਅਸੀਂ ਉਹਨਾਂ ਨੂੰ ਲੈ ਆਈਏ ਉਸ ਲੈਵਲ ਦੇ ਉੱਤੇ, ਤੇ ਫਿਰ ਸਾਡੇ ਵਾਸਤੇ ਹਰ ਹਫ਼ਤੇ ਹੀ ਕੈਂਪ ਹੈ, ਹਰ ਹਫ਼ਤੇ ਉਨੀ ਲਰਨਿੰਗ ਹੈ, ਹਰ ਹਫ਼ਤੇ ਉਨਾ ਹੀ ਫਨ ਹੈ, ਹਰ ਹਫ਼ਤੇ ਅਸੀਂ ਬੱਚਿਆਂ ਨੂੰ ਇੱਕ ਸਟੈਪ ਅੱਗੇ ਲੈ ਕੇ ਜਾ ਰਹੇ ਹਾਂ ਜਿੱਥੇ ਪਿੱਛੇ ਖੜੇ ਹੁੰਦਾ ਹੈ। ਜੀ ਬਿਲਕੁਲ ਸੁਰਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਅਸੀਂ ਤੁਹਾਡੇ ਕੋਲੋਂ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਧੰਨਵਾਦ ਬਹੁਤ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਭਾਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਿਹੜਾ ਪ੍ਰਾਈਡ ਹੈਗਾ ਉਹ ਇਤਿਹਾਸ ਦੇ ਵਿੱਚੋਂ ਨਿਕਲਦਾ ਤੇ ਸਾਨੂੰ ਲੋੜ ਹੈ, ਅੱਜ ਦੇ ਮੁੱਖ ਲੋੜ ਹੈਗੀ ਹੈ ਸਮੇਂ ਦੀ, ਕਿ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ, ਆਪਣੇ ਵਿਰਸੇ ਦੇ ਨਾਲ ਜੋੜਿਆ ਜਾਵੇ ਤਾਂ ਕਿ ਅੱਗੇ ਵੱਧ ਕੇ ਉਹ ਇਹਨੂੰ ਪ੍ਰਫੁੱਲਤ ਕਰ ਸਕਣ। ਸੋ ਉਮੀਦ ਕਰਦੇ ਹਾਂ ਜਿਹੜਾ ਅੱਜ ਦਾ ਸਾਡਾ ਸ਼ੋਅ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ। ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਦੁਬਾਰਾ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।